ਮਨਪ੍ਰੀਤ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ ਰਾਣੀ ਭੈਣ ਜੀ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ। ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਰਟ ਸਿੱਖਣ ਲਈ ਲੈ ਕੇ ਆਏ ਆ ਕਲਾਸ ਦੇ ਵਿੱਚ, ਤੇ ਇਹ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ। ਹਾਂਜੀ, ਬਿਲਕੁਲ ਜੀ। ਸਾਨੂੰ ਵੀ ਚਾਂਸ ਮਿਲਿਆ, ਬੱਚਿਆਂ ਨੂੰ ਵੀ ਚਾਂਸ ਮਿਲਿਆ ਘਰੋਂ ਬਾਹਰ ਨਿਕਲ ਕੇ ਦੇਖਣ ਦਾ। ਔਰ ਆਰਟ ਦੀਆਂ ਪੇਂਟਿੰਗਸ ਇੰਨੀਆਂ ਵਧੀਆ ਔਰ ਇੰਨੀਆਂ ਇਨਕਰੇਜ ਵਾਲੀਆਂ ਨੇ, ਸਾਰਾ ਕੁਛ। ਹਾਂਜੀ, ਔਰ ਸਾਨੂੰ ਇੱਥੇ ਭੈਣ ਜੀਆਂ ਨੂੰ ਮਿਲਣ ਦਾ, ਸਾਡੇ ਵਰਗੀਆਂ ਜਿਹੜੀਆਂ ਹੋਰ ਮਦਰਸ ਨੇ ਘਰੇ ਬੈਠੀਆਂ ਨੇ, ਔਰ ਟਿਪਸ ਮਿਲਦੇ ਨੇ ਸਾਨੂੰ ਹੋਰ ਉਹਨਾਂ ਕੋਲੋਂ ਬਹੁਤ, ਔਰ ਅਸੀਂ ਗੱਲਾਂ ਕਰਦੀਆਂ ਔਰ ਖੁਸ਼ ਹੁੰਦੀਆਂ ਔਰ ਇੰਜੋਏ ਕਰਦੀਆਂ ਅਸੀਂ ਆਪਣੇ ਟਾਈਮ ਬਹੁਤ ਵਧੀਆ ਜੀ ਜੀ। ਸੋ ਬਿਲਕੁਲ। ਸੋ ਮਨਪ੍ਰੀਤ ਜੀ, ਅੱਜ ਸਾਨੂੰ ਕੀ ਤੁਸੀਂ ਕੁਛ ਰੈਸਪੀ ਦੇ ਨਾਲ ਕਰਨਾ ਹੈ, ਕੋਈ ਵੈਸੇ ਟਿਪ ਦੇਣੀ ਆ, ਕੀ ਤੁਸੀਂ ਸਾਨੂੰ ਦੱਸਣ ਜਾ ਰਹੇ ਆ ਅੱਜ? ਟਿਪ ਤਾਂ ਮੇਰੇ ਕੋਲ ਰਾਈਟ ਨਾ ਹੁਣ ਮੈਨੂੰ ਕੋਈ ਰਿਮੈਂਬਰ ਨਹੀਂ ਹੈ, ਪਰ ਮੈਂ ਇੱਕ ਰੈਸਿਪੀ ਜ਼ਰੂਰ ਸ਼ੇਅਰ ਕਰਨਾ ਚਾਹੁੰਦੀ ਹਾਂ, ਜਿਹੜੀ ਕਿ ਮੈਂ ਇਸੇ ਗਰਮੀਆਂ 'ਚ ਸਿੱਖੀ ਆ ਔਰ ਆਪਣੇ ਬੱਚਿਆਂ ਲਈ ਸਿੱਖੀ ਆ, ਕਿਉਂਕਿ ਬਾਹਰੋਂ ਬੱਚਿਆਂ ਨੂੰ ਖਵਾ ਕੇ ਬਾਹਰ ਦਾ ਫੂਡ ਬੱਚੇ ਵੀ ਫੈਡ ਅਪ ਹੋਏ ਪਏ ਸੀਗੇ। ਤੇ ਇਹ ਵੈਜੀਟੇਰੀਅਨ ਰੈਸਿਪੀ ਆ, ਹੈਗੀ ਅਮਰੀਕਨ ਆ। ਆਪਾਂ ਜਿੱਦਾਂ ਨੂਡਲਸ ਬਣਾਉਂਦੇ ਆ, ਇੱਦਾਂ ਇਹ ਵੈਜੀਟੇਰੀਅਨ ਲਜ਼ਾਨੀਆ ਆ। ਤੇ ਹਾਂਜੀ, ਵੈਜੀਟੇਰੀਅਨ ਲਜ਼ਾਨੀਆ ਦੀ ਰੈਸਿਪੀ ਮੈਂ ਤੁਹਾਨੂੰ ਅੱਜ ਦਿੰਨੀ ਆ। ਤੁਸੀਂ ਆਪਣੇ ਅਕੋਰਡਿੰਗਲੀ ਜਿਹੜੇ ਮੀਟ ਖਾਂਦੇ ਨੇ ਉਹ ਵਿੱਚ ਕੋਈ ਵੀ ਚਿਕਨ ਵਗੈਰਾ ਜਾਂ ਕੋਈ ਮੀਟ ਪਾ ਸਕਦੇ ਨੇ, ਪਰ ਮੈਂ ਤੁਹਾਨੂੰ ਵੈਜੀਟੇਰੀਅਨ ਦੱਸੂਗੀ। ਇਨਗਰੀਡੀਐਂਟਸ ਤੁਸੀਂ ਹੋਰ ਇਹਦੇ ਵਿੱਚ ਐਡ ਕਰ ਸਕਦੇ ਆ। ਠੀਕ ਹੈ ਜੀ। ਹਾਂਜੀ, ਤੇ ਮੈਂ ਦੱਸਾਂ ਤੁਹਾਨੂੰ ਰੈਸਿਪੀ ਰੈਡੀ ਹੋ ਜੀ ਸੁਣਨ ਲਈ ਸਾਰੇ? ਜੀ ਬਿਲਕੁਲ ਜੀ। ਠੀਕ ਆ ਜੀ। ਸੋ ਇਸ ਰੈਸਿਪੀ ਲਈ ਸਭ ਤੋਂ ਪਹਿਲਾਂ ਅਸੀਂ ਲਜ਼ਾਨੀਆ ਨੂਡਲਸ ਦਾ ਇੱਕ ਪੈਕੇਟ ਲੈਣਾ ਆ। ਇਹ ਜਿਹੜੀ ਰੈਸਿਪੀ ਹੈ 5 ਤੋਂ 6 ਪਰਸਨਸ ਦੇ ਲਈ ਹੈਗੀ ਆ। ਜੇ 5 ਤੋਂ 6 ਬੰਦਿਆਂ ਦੀ ਤੁਹਾਡੀ ਫੈਮਿਲੀ ਹੈ, ਤੁਸੀਂ ਡਿਨਰ ਰੈਡੀ ਕਰਨਾ ਆ, ਤੇ ਉਹਦੇ ਲਈ ਇੱਕ ਪੈਕੇਟ ਜਿਹੜਾ ਲਜ਼ਾਨੀਆ ਨੂਡਲਸ ਦਾ ਉਹ ਇਨਫ ਆ। ਤੇ ਲਜ਼ਾਨੀਆ ਨੂਡਲਸ ਅਸੀਂ ਹਾਂਜੀ ਗਰਮ ਪਾਣੀ ਦੇ ਵਿੱਚ ਥੋੜਾ ਜਿਹਾ ਤੇਲ ਪਾ ਕੇ ਤੇ ਥੋੜਾ ਜਿਹਾ ਸਾਲਟ ਪਾ ਕੇ ਬੋਇਲਡ ਪਾਣੀ ਦੇ ਵਿੱਚ ਲਜ਼ਾਨੀਆ ਦੀਆਂ ਨੂਡਲਸ ਆ ਉਹਨਾਂ ਨੂੰ ਬੋਇਲ ਕਰਨਾ ਆ। 10 ਮਿੰਟ ਦੀ, ਹਾਂਜੀ 10 ਮਿੰਟ ਇਨਫ ਨੇ, ਕਿਉਂਕਿ ਅਸੀਂ ਬਾਅਦ 'ਚ ਓਵਨ 'ਚ ਵੀ ਉਹਨਾਂ ਨੂੰ ਅਲੱਗ ਕੁੱਕ ਕਰਨਾ ਆ। ਤੇ ਜੋ ਅਸੀਂ ਇਨਗਰੀਡੀਐਂਟਸ ਵਿੱਚ ਪਾਣੇ ਨੇ ਉਹਨਾਂ ਦੇ ਵਿੱਚ ਬੈਲ ਪੈਪਰ ਆ ਗਏ ਆ, ਤੇ ਚੌਪਡ ਅਨੀਅਨਸ ਆ ਗਏ ਨੇ, ਟੋਮੇਟੋਜ਼ ਆ ਗਏ ਨੇ, ਸਪਿਨਚ ਆ ਗਈ ਆ, ਤੇ ਹੋਰ ਜਿਹੜੀ ਵੀ ਸਬਜ਼ੀ ਤੁਸੀਂ ਪਾਣਾ ਚਾਹੁੰਦੇ ਆ, ਕਿ ਲੋਕੀ ਮਟਰ ਵੀ ਪਾ ਲੈਂਦੇ ਨੇ, ਛੋਟੀਆਂ ਕੈਰਟਸ ਪਾ ਲੈਂਦੇ ਨੇ, ਆਪਣੇ ਬਰੋਕਲੀ ਵੀ ਪਾ ਲੈਂਦੇ ਨੇ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਸੌਟੇ ਕਰ ਲੈਣਾ, ਜਿੱਦਾਂ ਆਪਾਂ ਤੜਕਾ ਲਾਈਦਾ ਆ ਨਾ, ਤੜਕਾ ਲਾ ਲੈਣਾ ਆ। ਹਾਂਜੀ, ਤੇ ਇਸ ਦੇ ਵਿੱਚ ਅਸੀਂ ਇੱਕ ਪੂਰਾ ਡੱਬਾ ਜਿਹੜਾ ਹੁੰਦਾ ਆ, ਜਿਹੜੇ ਸਾਨੂੰ ਸੌਸ ਮਿਲਦੀ ਆ, ਆਪਣੀ ਪੀਜ਼ਾ ਸੌਸ ਹੁੰਦੀ ਆ, ਟੋਮੇਟੋ ਸੌਸ ਓਰੀਜਨਲ ਫਲੇਵਰ ਵਾਲੀ, ਇੱਕ ਡੱਬਾ ਅਸੀਂ ਪੂਰਾ ਵੱਡਾ ਉਹ ਪਾਣਾ ਹੈ, ਤੇ ਛੋਟਾ ਇੱਕ ਡੱਬਾ ਅਸੀਂ ਇਹਦੇ ਵਿੱਚ ਵਿਪਿੰਗ ਕਰੀਮ ਦਾ ਪਾਣਾ ਆ। ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਨਾ ਜਦੋਂ ਤੱਕ ਇਹਦੀ ਜਿਹੜੀ ਕੰਸਿਸਟੈਂਸੀ ਉਹ ਥਿਕ ਹੋ ਜਾਂਦੀ ਆ। ਤੇ ਜਦੋਂ ਕਾਫੀ ਥਿਕ ਹੋ ਜਾਣੀ ਆ, ਤੇ ਜਿਹੜੀਆਂ ਨੂਡਲਸ ਨੇ ਅਸੀਂ ਇੱਕ ਸਾਡੀ ਟਰੇ ਲੈ ਕੇ, ਐਲੂਮੀਨੀਅਮ ਦੀ ਟਰੇ ਲੈ ਕੇ, ਇੱਕ ਲੇਅਰ ਅਸੀਂ ਨੂਡਲਸ ਦੀ ਪਾਣੀ ਆ, ਤੇ ਫਿਰ ਇੱਕ ਕੜਛੀ ਜਾਂ 1.5 ਕੜਛੀ ਜਿੰਨੇ ਵੀ ਤੁਸੀਂ ਥਿਕ ਰੱਖਣਾ ਚਾਹੁੰਦੇ ਆ ਰੈਸਿਪੀ ਨੂੰ, ਆਪਾਂ ਜਿਹੜਾ ਮਟੀਰੀਅਲ ਬਣਾਇਆ ਉਹ ਉੱਪਰ ਪਾ ਦੇਣੀ ਆ। ਤੇ ਉਸ ਤੋਂ ਉੱਪਰ ਟੌਪਿੰਗ ਕਰਨੀ ਹੈ ਅਸੀਂ ਚੀਜ਼ ਦੇ ਨਾਲ। ਫਿਰ ਅਗਲੀ ਸੇਮ ਲੇਅਰ ਸੇਮ ਰਿਪੀਟ ਕਰਨੀ ਆ, ਨੂਡਲਸ ਪਾਣੀਆਂ ਨੇ, ਉਹ ਵਾਲੀ ਥਿਕ ਰੈਸਿਪੀ ਪਾਣੀ ਆ, ਤੇ ਫਿਰ ਇੱਕ ਲੇਅਰ ਆਪਾਂ ਚੀਜ਼ ਦੀ ਪਾਣੀ ਆ। ਇਸ ਤਰ੍ਹਾਂ ਘੱਟੋ ਘੱਟ 4 ਜਾਂ 5 ਲੇਅਰਸ ਦੀ ਸਾਡੇ ਕੋਲੋਂ ਬਣ ਜਾਂਦੀ ਹੈ, ਟਰੇ ਫੁੱਲ ਹੋ ਜਾਂਦੀ ਆ। ਤੇ ਲਾਸਟ ਵਿੱਚ ਜਿਹੜੀ ਲਾਸਟ ਟੌਪਿੰਗ ਆ ਉਹ ਥਿਕ ਜਿੰਨੀ ਵੀ ਸਾਡੇ ਕੋਲ ਚੀਜ਼ ਬਚੀ ਹੈ ਸਾਰੀ ਪਾ ਦੇਣੀ ਆ। ਤੇ ਜਦੋਂ ਸਾਡੀ ਟਰੇ ਰੈਡੀ ਹਾਂਜੀ ਹੋ ਜਾਣੀ ਆ, ਅਸੀਂ ਇਹਨੂੰ ਓਵਨ ਵਿੱਚ 300 to 400 ਦੇ ਵਿੱਚ 15 ਮਿੰਟ ਤੱਕ, ਕਿਉਂਕਿ ਫੂਡ ਸਾਰਾ ਆਲਰੇਡੀ ਹੌਟ ਹੁੰਦਾ, ਬਸ ਅਸੀਂ ਉਹਦੀ ਟੌਪ ਲੇਅਰ ਥੋੜੀ ਕ੍ਰਿਸਪੀ ਕਰਨੀ ਹੁੰਦੀ ਆ। ਠੀਕ ਹੈ। ਤੇ ਹਾਂਜੀ ਹਾਂ, ਉਹਨੂੰ 15 ਮਿੰਟ ਲਈ ਆਪਾਂ ਕੁੱਕ ਕਰ ਸਕਦੇ ਹਾਂ, ਬੇਕ ਕਰ ਸਕਦੇ ਹਾਂ ਓਵਨ ਦੇ ਵਿੱਚ। ਤੇ ਖਾਲੀ ਰੈਡੀ ਆ ਜੀ ਬੱਚੇ ਕੈਚਅਪ ਨਾਲ, ਰੈਂਚ ਨਾਲ। ਇਹ ਵੈਜੀਟੇਰੀਅਨ ਰੈਸਿਪੀ ਆ ਜੀ ਮੇਰੀ। ਹਾਂਜੀ ਬਿਲਕੁਲ ਜੀ। ਹਾਂਜੀ, ਤੇ ਇਹ ਕਿੰਨੇ ਕੁ ਜਾਣਿਆਂ ਲਈ ਆਪਾਂ ਹੁਣ ਬਣਾਈ ਆ? ਇਹ ਹੁਣ 5-6 ਜਾਣਿਆਂ ਲਈ ਬਣਾਈ, ਅਸੀਂ ਹੋਰ ਵੀ ਐਡ ਕਰ ਲੈਂਦੇ ਆ ਵਿੱਚ। ਹਾਂਜੀ, ਸੋ 2-3 ਵਾਰੀ ਜਿਹੜੀ ਬਣਾ ਕੇ ਫਿਰ ਸਾਰਿਆਂ ਦਾ ਇੱਥੇ ਠੀਕ ਆ ਹੋ ਜਾਣਾ। ਬਿਲਕੁਲ ਹੋ ਸਕਦਾ ਆ। ਹਾਂਜੀ, ਅਸੀਂ ਉਹੀ 2-3 ਟਰੇਆਂ 4 ਜਿੰਨੀਆਂ ਵੀ ਅਸੀਂ ਐਡ ਕਰ ਸਕਦੇ ਆ ਹੋਰ। ਤੇ ਇਹ ਹੀ ਮੈਂ ਇੱਕ ਕੁਇਕ ਰੈਸਿਪੀ ਸਿੱਖੀ ਹੈ, ਜਿਹੜੇ ਬੱਚੇ ਬੜੇ ਚਾਅ ਨਾਲ ਖਾਂਦੇ ਨੇ, ਇਹ ਵਾਲਾ ਲਜ਼ਾਨੀਆ। ਠੀਕ ਹੈ। ਤੇ ਬਾਹਰੋਂ ਫੂਡ ਲਿਆਉਣ ਦੀ ਝੰਜਟ ਖਤਮ ਹੋ ਜਾਂਦਾ, ਔਰ ਰੋਜ਼ ਦਾ ਜਿਹੜਾ ਬੱਚਿਆਂ ਦਾ ਰੌਲਾ ਹੁੰਦਾ ਕਿ ਮੰਮਾ ਐਵਰੀਡੇ ਰੋਟੀ ਅਸੀਂ ਨਹੀਂ ਖਾਣੀ, ਥੋੜੀ ਜਿਹੀ ਚੇਂਜ ਹੋ ਜਾਂਦੀ ਹੈ ਜੀ। ਨਹੀਂ ਬਿਲਕੁਲ। ਸੋ ਬਹੁਤ ਵਧੀਆ ਮਨਪ੍ਰੀਤ ਜੀ, ਥੈਂਕ ਯੂ ਤੁਹਾਡਾ, ਤੇ ਤੁਸੀਂ ਇਹ ਦੱਸਿਆ। ਤੇ ਬਿਲਕੁਲ, ਤੇ ਜਿੱਦਾਂ ਰਾਣੀ ਜੀ ਨੇ ਪਹਿਲਾਂ ਧੰਨਵਾਦ ਕੀਤਾ ਆ, ਸਾਡੇ ਵੱਲੋਂ ਵੀ ਥੈਂਕ ਯੂ ਵੀ ਬੱਚਿਆਂ ਨੂੰ ਤੁਸੀਂ ਆਰਟ ਕੈਂਪ ਦੇ ਵਿੱਚ ਲੈ ਕੇ ਆਏ ਆ। ਸੋ ਉਮੀਦ ਕਰਦੇ ਹਾਂ ਵੀ ਕੌਮ ਦੇ ਆਰਟਿਸਟ ਜਿਹੜੇ ਉਹ ਆਉਣ ਵਾਲੇ ਪਾਸੇ ਆ ਉਸ ਪਾਸੇ ਵੱਲ ਨੂੰ ਵੀ ਸੋਚਣ, ਤੇ ਵੈਸੇ ਵੀ
ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਦੇ ਵਿੱਚ ਇਦਾਂ ਦੀਆਂ ਚੀਜ਼ਾਂ 'ਚ ਆਪਣੇ ਪੈਸ਼ਨ ਨੂੰ ਉਹ ਅੱਗੇ ਜ਼ਰੂਰ ਵਧਾਉਣ। ਹਾਂ ਬਿਲਕੁਲ ਜੀ। ਮੇਰੀ ਇੱਕ ਹੋਰ ਰਿਕੁਐਸਟ ਹੈ, ਇਹ ਪਰਸਨਲ ਰਿਕੁਐਸਟ ਨਹੀਂ ਹੈਗੀ ਜੀ ਪਰ ਮੇਰੀ ਸਾਰੇ ਪੇਰੈਂਟਸ ਨੂੰ, ਜਿਹੜੇ ਪੇਰੈਂਟਸ ਆਏ ਹੋਏ ਨੇ, ਜਿਹੜੇ ਸਵੇਰ ਦੇ ਟਾਈਮ ਵੀ ਆਉਂਦੇ ਨੇ ਔਰ ਸ਼ਾਮ ਦੇ ਟਾਈਮ ਵੀ ਆਉਂਦੇ ਨੇ, ਜੀ ਸਾਨੂੰ ਆਪਣੀ ਕਮਿਊਨਿਟੀ ਨੂੰ ਥੋੜਾ ਜਿਹਾ ਮਤਲਬ ਸਪੋਰਟ ਕਰਨਾ ਚਾਹੀਦਾ। ਜਿਵੇਂ ਕਿ ਵੀਰ ਜੀ ਆਏ ਨੇ ਕੈਨੇਡਾ ਤੋਂ ਜਾਂ ਕਿਸੇ ਹੋਰ ਕੰਟਰੀ ਤੋਂ ਆ ਕੇ ਉਹਨਾਂ ਨੇ ਆਪਣੀ ਐਗਜ਼ੀਬਿਸ਼ਨ ਲਾਈ ਆ, ਜੇ ਅਸੀਂ ਥੋੜਾ ਜਿਹਾ ਅਫੋਰਡ ਕਰ ਸਕਦੇ ਹਾਂ ਤੇ ਪਲੀਜ਼ ਇਹਨਾਂ ਦੀ ਪੇਂਟਿੰਗਸ ਜ਼ਰੂਰ ਬਾਈ ਕਰੀਏ ਜੀ। ਇਹਦੇ ਨਾਲ ਪੇਂਟਰਸ ਨੂੰ ਮੋਟੀਵੇਸ਼ਨ ਵੀ ਮਿਲਦੀ ਹੈ, ਐਕਸਾਈਟਮੈਂਟ ਵੀ ਹੁੰਦੀ ਹੈ ਔਰ ਥੋੜਾ ਫਾਈਨੈਂਸ਼ਲੀ ਹੈਲਪ ਵੀ ਹੁੰਦੀ ਹੈ, ਬਿਲਕੁਲ ਕਿਉਂਕਿ ਇੰਨਾ ਵਧੀਆ ਟਾਈਮ ਕੱਢ ਕੇ ਆਏ ਨੇ, ਬੱਚਿਆਂ ਨੂੰ ਸਿਖਾ ਰਹੇ ਨੇ। ਜੀ ਇੱਕ ਓਪਰਚੁਨਿਟੀ ਹੈਗੀ ਹੈ ਸਾਡੇ ਸਾਰਿਆਂ ਕੋਲ, ਜੇ ਅਸੀਂ ਕਰ ਸਕਦੇ ਹਾਂ ਤਾਂ। ਜੀ ਬਿਲਕੁਲ। ਜੀ ਥੈਂਕ ਯੂ ਮਨਪ੍ਰੀਤ ਜੀ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਰਾਣੀ ਜੀ। ਜੀ ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਸੋ ਇਹ ਸਨ ਮਨਪ੍ਰੀਤ ਜੀ, ਜਿਨ੍ਹਾਂ ਦੀ ਜਿਹੜੀ ਬੱਚੀ ਆ ਉਹ ਖੁਦ ਆਰਟ ਕੈਂਪ ਦੇ ਵਿੱਚ ਆ, ਅਤੇ ਸਾਡੇ ਕੋਲ ਆਏ ਹੋਏ ਸੀ ਸਾਰੇ ਜਾਣੇ, ਅਤੇ ਰਾਣੀ ਜੀ ਅਸੀਂ ਸੋਚਿਆ ਵੀ ਇਹਨਾਂ ਦਾ ਲਾਹਾ ਜ਼ਰੂਰ ਲੈਣਾ ਚਾਹੀਦਾ ਆ। ਸੋ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ। ਜੀ 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 ਜੀ। ਸੋ ਆਪਣੇ ਨਾਲ ਕੁਝ ਕਾਲਰ ਵੀ ਜਿਹੜੇ ਆ, ਆਪਾਂ ਉਹਨਾਂ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਰਾਣੀ ਜੀ ਬਣਾਉਂਦੇ ਚੱਲਦੇ ਹਾਂ, ਅਤੇ ਸਰੋਤਿਓ ਕਾਲ ਵੀ ਤੁਸੀਂ ਕਰੀ ਚੱਲਿਓ, ਨੰਬਰ 408 272 5200 4082725200। ਆਪਣੇ ਨਾਲ ਜੁੜੇ ਨੇ ਰਾਣੀ ਜੀ ਹਰਜੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਤੁਹਾਨੂੰ ਪੁੱਛਣਾ ਸੀਗਾ, ਪਿਛਲੇ ਫਰਾਈਡੇ ਤੁਸੀਂ ਦੱਸਿਆ ਸੀ, ਮੇਰਾ ਖਿਆਲ ਹੈ ਵੀ ਕੇਲੇ ਕਿੱਦਾਂ ਰੱਖਣੇ ਫਰਿੱਜ ਵਿੱਚ ਡੱਬੇ 'ਚ ਪਾ ਕੇ, ਮੈਂ ਥੋੜਾ ਜਿਹਾ ਸੁਣਿਆ ਨਹੀਂ ਸੀਗਾ। ਹਾਂਜੀ ਜਿਹੜੇ ਛੋਲੇ, ਬਲੈਕ ਛੋਲੇ ਬਣਾਉਣੇ ਸੀਗੇ, ਵੀ ਉਹ ਕੁੱਕਰ 'ਚੋਂ ਪਾਣੀ ਕੱਢ ਕੇ ਫਿਰ ਪਿਆਜ਼ ਲਸਣ ਸਾਰਾ ਕੁਝ ਪਾ ਕੇ ਫਿਰ ਵਿੱਚ ਪਾਣੀ ਨਹੀਂ ਪਾਉਣਾ, ਘੇ ਨਹੀਂ ਪਾਉਣਾ, ਉਹ ਉੱਦਾਂ ਹੀ ਜਿੱਦਾਂ ਫਿਰ ਕੁੱਕਰ 'ਚ ਬੰਦ ਕਰਕੇ ਬਣਾ ਲੈਣੇ, ਜਾਂ ਥੋੜਾ ਜਿਹਾ ਵਿੱਚ ਪਾਉਣਾ ਜਾਂ ਬਾਅਦ 'ਚ ਪਾਉਣਾ, ਇਹ ਮਰਜ਼ੀ ਬਾਅਦ 'ਚ ਜਾਣ ਤੋਂ ਪਹਿਲਾਂ ਫੇਰ ਅੱਜ ਇਹ ਰੈਸਪੀ ਤੁਹਾਨੂੰ ਦੱਸ ਜਮਾਂਗੇ। ਪਰ ਜਿਹੜੇ ਕੇਲੇ ਆ ਨਾ, ਤੁਸੀਂ ਜਿੱਦਾਂ ਪਲਾਸਟਿਕ ਦਾ ਡੱਬਾ ਲੈ ਲੈਣਾ, ਹਾਂਜੀ, ਉਹਦੇ 'ਚ ਕੇਲੇ ਰੱਖ ਕੇ ਤੇ ਉੱਤੋਂ ਢੱਕਣ ਚੰਗੀ ਤਰ੍ਹਾਂ ਬੰਦ ਕਰਕੇ ਤੁਸੀਂ ਫਰਿੱਜ ਵਿੱਚ ਰੱਖ ਦੇਣੇ। ਓਕੇ ਜੀ, ਉੱਤੇ ਕਰਨਾ ਨਹੀਂ ਕੁਛ, ਬਸ ਢੱਕਣਾ ਹੀ ਦੇਣਾ। ਹਾਂਜੀ ਬਸ ਉੱਤੇ ਢੱਕਣ ਹੀ ਦੇਣਾ, ਕੋਈ ਬੰਦ ਢੱਕਣ ਵਾਲਾ ਡੱਬਾ ਲੈਣਾ ਤੁਸੀਂ। ਠੀਕ ਹੈ ਠੀਕ ਹੈ ਠੀਕ ਹੈ ਜੀ। ਉਹਨਾਂ ਨੂੰ ਹਵਾ ਨਾ ਲੱਗੇ ਤੇ ਬਸ ਉਹ ਫਿਰ ਉਹਦੇ 'ਚ ਫਰੈਸ਼ ਰਹਿਣਗੇ। ਤੇ ਬਾਕੀ ਜਿਹੜੀ ਛੋਲਿਆਂ ਦੀ ਰੈਸਪੀ ਉਹ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਓਕੇ ਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਰਾਜ ਜੀ ਹਾਂਜੀ ਰਾਣੀ ਜੀ, ਆਪਾਂ ਜਿਹੜੇ ਅਗਲੇ ਕਾਲਰ ਆ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਦਲਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਵੀ ਬੈਕਯਾਰਡ 'ਚ ਮੈਂ ਬੀਜਿਆ ਸੀ ਸ਼ਿਮਲਾ ਮਿਰਚਾਂ, ਬੂਟੇ ਉਹਨਾਂ ਦੇ ਬਹੁਤ ਸੋਹਣੇ ਹੋਏ ਆ, ਪਰ ਉਹਨਾਂ ਨੂੰ ਤੇਲਾ ਪੈ ਗਿਆ। ਤੇ ਉਹਦੇ ਲਈ ਮੈਂ ਕੀ ਕਰਾਂ? ਮੈਂ ਨਾ ਆਪਣਾ ਭਾਂਡੇ ਧੋਣ ਵਾਲਾ ਸੋਪ ਉਹਦੀ ਵੀ ਸਪਰੇਅ ਕਰ ਹਟੀ ਆ, ਪਰ ਉਹ ਹਟਦਾ ਨਹੀਂ ਹੈਗਾ। ਤੇ ਇੱਕ ਮੈਂ ਪੁੱਛਣਾ ਸੀ, ਦੂਜਾ ਮੈਨੇ ਘੀਆ ਦੀ ਬੇਲ, ਉਹਨੂੰ ਨਾ ਛੋਟੇ ਛੋਟੇ ਫੁੱਲ ਪਹਿਲਾਂ ਤਾਂ ਆ ਕੇ ਉਹ ਸੁੱਕ ਜਾਂਦੇ ਸੀਗੇ, ਤੇ ਮੈਂ ਪਾਣੀ ਘੱਟ ਕਰ ਦਿੱਤਾ, ਤੇ ਹੁਣ ਉਹ ਛੋਟੇ ਛੋਟੇ ਚੂਹੇ ਜਿਹੇ ਲੱਗੇ ਹੋਏ ਆ, ਪਰ ਉਹ ਫੇਰ ਸੁੱਕ ਜਾਂਦੇ ਆ। ਉਹਨਾਂ ਲਈ ਕੀ ਕਰੀਏ ਵੀ ਘੀਆ, ਲੌਕੀ ਜਿਹਨੂੰ ਕਹਿੰਦੇ ਵੀ ਉਹ ਫਲ ਸੋਹਣਾ ਦੇਵੇ? ਠੀਕ ਹੈ। ਸੋ ਬਣਦੇ ਹੈਗੇ ਆ, ਤੇ ਪਰ ਅੱਗੇ ਵੱਧਦੇ ਨਹੀਂ, ਉਹ ਸੁੱਕ ਜਾਂਦੇ, ਝੜ ਜਾਂਦੇ ਫਿਰ। ਵੱਡੇ, ਹਾਂਜੀ ਵੱਡੇ ਨਹੀਂ ਹੁੰਦੇ ਹੈਗੇ। ਠੀਕ ਹੈ ਜੀ। ਫੁੱਲ ਵੀ ਬਹੁਤ ਆਇਆ ਹੋਇਆ, ਪਰ ਉਹ ਗਾਹਾਂ ਫਰੂਟ ਨਹੀਂ ਲੱਗਦਾ ਹੈਗਾ। ਠੀਕ ਹੈ, ਚਲੋ ਥੈਂਕ ਯੂ ਦਲਜੀਤ ਜੀ, ਥੈਂਕ ਯੂ। ਚਲੋ ਦੇਖਦੇ ਹਾਂ, ਸ਼ਾਇਦ ਕੋਈ ਆਪਾਂ ਨੂੰ ਇਸ ਦੇ ਵਿੱਚ ਦੱਸ ਦੇਵੇ। ਪਹਿਲੀ ਗੱਲ ਦੇ ਵਿੱਚ ਤਾਂ ਰਾਣੀ ਜੀ, ਮੈਂ ਸਾਡੀ ਵੀ ਜਿਹੜੀ ਭਿੰਡੀ ਲੱਗੀ ਸੀ ਉਹਨੂੰ ਵੀ ਤੇਲਾ ਪਿਆ ਸੀਗਾ। ਸੋ ਹਾਂਜੀ, ਨਿੰਮ ਦਾ ਕੰਸਨਟਰੇਟ ਮਿਲਦਾ ਹੈ, ਨਿੰਮ ਆਇਲ ਦਾ, ਨੀਮ ਆਇਲ ਜਿਹਨੂੰ ਕਹਿੰਦੇ ਆ ਇੱਥੇ, ਉਹ ਪਾਣੀ 'ਚ ਮਿਕਸ ਕਰਕੇ ਤੁਸੀਂ ਉਸ ਦੇ ਉੱਤੇ ਰੋਜ਼ਾਨਾ ਛਿੜਕਾਅ ਜਿਹੜਾ ਆ ਉਸ ਦਾ ਕਰ ਸਕਦੇ ਆ, ਪੱਤਿਆਂ ਦੇ ਥੱਲੜੇ ਪਾਸੇ, ਜਿਹੜੇ ਖਾਸ ਕਰਕੇ ਪਲਾਂਟ ਦੇ ਉੱਤੇ ਇਹ ਪ੍ਰੋਬਲਮ ਆਈ ਹੋਈ ਆ, ਕਿਉਂਕਿ ਇਹ ਬਹੁਤ ਛੋਟਾ ਇਨਸੈਕਟ ਹੁੰਦਾ ਹੈ, ਉਹਦੇ 'ਤੇ ਬਹੁਤਾ ਆਪਾਂ ਨੂੰ ਹਾਰਸ਼ ਤੇ ਤੇਜ਼ ਕੈਮੀਕਲ ਪਾਉਣ ਦੀ ਇੰਨੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ। ਸੋ ਤੁਸੀਂ ਉਹ ਚੀਜ਼ ਜਿਹੜੀ ਉਹ ਵਰਤ ਸਕਦੇ ਆ। ਆਈ ਥਿੰਕ ਤੁਸੀਂ ਕੱਚੀ ਲੱਸੀ ਦਾ ਵੀ ਕੁਝ ਦੱਸਣ ਲੱਗੇ ਸੀਗੇ ਸ਼ਾਇਦ। ਰਾਜਕਰ ਨੇ ਇਦਾਂ ਕੀਤਾ ਕਿ ਜਿਹੜੀ ਸਟੋਰ 'ਚੋਂ ਲੱਸੀ ਮਿਲਦੀ ਆ ਨਾ ਜੀ, ਬਟਰ ਮਿਲਕ, ਉਹ ਲਿਆ ਕੇ ਬਾਹਰ ਰੱਖ ਦਿੱਤਾ 2 ਦਿਨ, ਤੇ ਬਾਅਦ 'ਚ ਉਹਦੇ 'ਚ ਥੋੜਾ ਜਿਹਾ ਪਾਣੀ ਪਾ ਕੇ ਮੈਂ ਉਹ ਸਪਰੇਅ ਕੀਤੀ ਸੀ, ਮੇਰਾ ਉਹਦੇ ਨਾਲ ਤੇਲਾ ਮਰਿਆ ਸੀ। ਠੀਕ ਹੈ, ਠੀਕ ਹੈ। ਸੋ ਕੱਚੀ ਲੱਸੀ ਬਾਹਰ ਰੱਖੀ ਹੋਰ ਖੱਟੀ ਹੋਣ ਦਿੱਤੀ ਬੇਸਿਕਲੀ, ਹੈ ਮਿਲਦੀ ਆ ਪੀਣ ਵਾਲੀ ਆਪਣੇ। ਠੀਕ ਹੈ ਹਾਂਜੀ
ਜੀ। ਸੋ ਆਪਣੇ ਨਾਲ ਇੱਕ ਹੋਰ ਆਰਟ ਕੈਂਪ ਦੇ ਵਿੱਚ ਜਿਨ੍ਹਾਂ ਦੇ ਬੱਚਿਆਂ ਨੇ ਹਿੱਸਾ ਲਿਆ ਆ, ਉਹਨਾਂ ਦੇ ਪੇਰੈਂਟਸ ਦੇ ਵੱਲੋਂ ਮਨਜੀਤ ਕੌਰ ਜੀ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਆ। ਉਹ ਵੀ ਕੋਈ ਰੈਸਪੀ ਸਾਡੇ ਨਾਲ ਜਿਹੜੀ ਉਹ ਸ਼ੇਅਰ ਕਰਨਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਵਾਗਤ ਹੈ ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਰਾਣੀ ਭੈਣ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸੋ ਮਨਜੀਤ ਜੀ, ਕਿਹੜੀ ਅੱਜ ਰੈਸਪੀ ਜਾਂ ਕਿਹੜੀ ਕੋਈ ਟਿਪ ਵਗੈਰਾ ਕੀ ਦੱਸਣ ਜਾ ਰਹੇ ਹੋ ਤੁਸੀਂ ਸਾਨੂੰ? ਮੈਂ ਵੀਰ ਜੀ ਦੋ ਦੱਸਣਾ ਚਾਹੁੰਦੀ ਹਾਂ। ਇੱਕ ਤਾਂ ਆਲੂ ਭੁਰਜੀ ਸੁੱਕੀ, ਤੇ ਇੱਕ ਮੈਂ ਕੱਦੂਆਂ ਦੀ ਸੁੱਕੀ ਸਬਜ਼ੀ ਦੱਸਣਾ ਚਾਹੁੰਦੀ ਹਾਂ। ਓਕੇ, ਜਿਵੇਂ ਮੋਸਟਲੀ ਲੋਕ ਤਾਂ ਤੜਕਾ ਲਾ ਕੇ ਕੱਦੂਆਂ ਦੀ ਸਬਜ਼ੀ ਬਣਾਉਂਦੇ ਆ, ਅਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਸੁੱਕੀ ਲੂਣ ਮਿਰਚ ਪਾ ਕੇ ਕਿਵੇਂ ਬਣਾਉਂਦੇ ਆ। ਕੱਦੂ ਲੈ ਲੈਣੇ ਤੁਸੀਂ ਆਪਣੀ ਫੈਮਿਲੀ ਦੇ ਅਕੋਰਡਿੰਗ, ਇੱਕ ਜਾਂ ਦੋ, ਅਤੇ ਉਹਨਾਂ ਨੂੰ ਬਸ ਧੋ ਕੇ ਕੱਟ ਲੈਣਾ। ਅਤੇ ਸਾਰਾ ਪਿਆਜ਼, ਅਦਰਕ, ਲਸਣ ਜੋ ਤੁਸੀਂ ਪਾਉਣਾ ਚਾਹੁੰਦੇ ਹੋ ਉਹਦੇ 'ਚ ਪਾ ਕੇ ਉਹਨਾਂ ਨੂੰ ਕੱਦੂਆਂ ਨਾਲ ਹੀ ਜਿੱਦਾਂ ਰੱਖ ਲੈਣਾ, ਮਿਕਸ ਕਰ ਲੈਣਾ। ਅਤੇ ਤੁਸੀਂ ਸਰੋਂ ਦੇ ਤੇਲ 'ਚ ਬਣਾਉਣਾ ਚਾਹੁੰਦੇ ਆ ਜਾਂ ਤੁਸੀਂ ਦੇਸੀ ਘਿਓ 'ਚ ਆਇਲ 'ਚ ਜਿਹਦੇ 'ਚ ਤੁਸੀਂ ਬਣਾਉਣਾ ਚਾਹੁੰਦੇ ਆ, ਅਤੇ ਤੁਸੀਂ ਬਣਾ ਸਕਦੇ ਆ। ਪਰ ਮੈਂ ਯੂਜ਼ਲੀ ਵੈਸੇ ਸਰੋਂ ਦੇ ਤੇਲ 'ਚ ਜਾਂ ਮੈਂ ਦੇਸੀ ਘਿਓ ਯੂਜ਼ ਕਰਦੀ ਹਾਂ ਹਰ ਸਬਜ਼ੀ ਲਈ। ਅਤੇ ਉਹ ਤੁਸੀਂ ਦੇਸੀ ਘਿਓ ਨੂੰ ਪਾ ਲੈਣਾ, ਉਹਨੂੰ ਥੋੜ੍ਹਾ ਜਿਹਾ ਗਰਮ ਹੋਣ ਦੇਣਾ, ਫਿਰ ਜੀਰਾ ਪਾ ਲਓ। ਅਤੇ ਜਦੋਂ ਜੀਰਾ ਤੁਹਾਡਾ ਸੜ ਜਾਂਦਾ, ਅਤੇ ਵਿੱਚ ਉਹਦੇ ਸਾਰਾ ਕੁਝ ਸੁੱਟ ਦਿਓ ਤੁਸੀਂ ਜੋ ਕੱਟਿਆ ਆ, ਕੱਦੂ, ਪਿਆਜ਼ ਵਗੈਰਾ ਸਾਰਾ ਕੁਛ। ਅਤੇ ਬਸ ਉਹਨੂੰ 5 ਕੁ ਮਿੰਟ ਹੀ ਤੁਸੀਂ ਸੇਕ ਲਵਾਓ, ਅਤੇ ਫਿਰ ਤੁਸੀਂ ਇੱਕ ਕੌਲੀ 'ਚ ਸੈਪਰੇਟ ਲੂਣ, ਮਿਰਚ, ਹਲਦੀ, ਮਸਾਲਾ ਜੋ ਪਾਉਣਾ ਚਾਹੁੰਦੇ ਆ, 5 ਮਿੰਟ ਬਾਅਦ ਤੁਸੀਂ ਉਹ ਪਾ ਦਿਓ ਅਤੇ ਉਹਨੂੰ ਸਿਮ ਕਰ ਦਿਓ। 10 ਕੁ ਮਿੰਟ ਤੱਕ ਤੁਸੀਂ ਬਿਲਕੁਲ ਲੋਅ ਕਰ ਦਿਓ। ਜਦੋਂ ਤੁਹਾਨੂੰ ਲੱਗਣ ਲੱਗੂਗਾ ਕਿ ਕੱਦੂ ਤੁਹਾਡਾ ਗਲ ਗਿਆ ਆ, ਅਤੇ ਤੁਸੀਂ ਬਾਅਦ 'ਚੋਂ ਤੁਹਾਡੀ ਸਬਜ਼ੀ ਰੈਡੀ ਆ, ਅਤੇ ਤੁਸੀਂ ਉਹਦੇ 'ਚ ਪਾ ਸਕਦੇ ਆ, ਧਨੀਆ ਪਾਉਣਾ ਚਾਹੋ ਪਾ ਸਕਦੇ ਆ, ਸੁੱਕੀ ਮੇਥੀ ਪਾਉਣਾ ਚਾਹੋ ਪਾ ਸਕਦੇ, ਜੋ ਤੁਹਾਡੀ ਮਰਜ਼ੀ ਤੁਸੀਂ ਪਾਉਣਾ ਚਾਹੋ ਪਾ ਸਕਦੇ ਆ। ਅਤੇ ਸਬਜ਼ੀ ਬੜੀ ਟੇਸਟੀ ਬਣਦੀ ਆ ਕਿ ਜਿਵੇਂ ਤੁਹਾਨੂੰ ਇੰਡੀਆ ਦਾ ਟੇਸਟ ਆਉਂਦਾ। ਤੁਸੀਂ ਬਣਾ ਕੇ ਦੇਖੋ, ਜਿਹੜੇ ਮੇਰੇ ਭੈਣਾਂ ਨਹੀਂ ਬਣਾਈ ਅੱਜ ਤੱਕ, ਅਤੇ ਜ਼ਰੂਰ ਮੇਰਾ ਨੁਸਖਾ ਵਰਤ ਕੇ ਦੇਖੋ, ਅਤੇ ਬੜੀ ਵਧੀਆ ਸਬਜ਼ੀ ਬਣਦੀ ਆ। ਮੈਂ ਅੱਜ ਹੀ ਬਣਾ ਕੇ ਆਈ ਹਾਂ, ਅਤੇ ਉਹਦੀ ਮੈਂ ਰੈਸਪੀ ਤੁਹਾਨੂੰ ਦੇਣ ਲੱਗੀ ਹਾਂ ਜੀ। ਲਸਣ ਵੀ ਪਾ ਸਕਦੇ ਆ? ਹਾਂਜੀ ਹਾਂਜੀ ਭੈਣ ਜੀ, ਜੋ ਤੁਸੀਂ ਟਮਾਟਰ, ਲਸਣ, ਅਦਰਕ, ਪਿਆਜ਼, ਜੋ ਤੁਹਾਡਾ ਵੀ, ਆਪਾਂ ਮੋਸਟਲੀ 4-5 ਚੀਜ਼ਾਂ, ਹਰੀ ਮਿਰਚ ਪਾਉਣਾ ਚਾਹੁੰਦੇ, ਤੁਸੀਂ ਜੋ ਮਰਜ਼ੀ ਪਾ ਸਕਦੇ। ਤੁਸੀਂ ਇਹ ਟਰਾਈ ਕਰਕੇ ਦੇਖੋ, ਬੜੀ ਸਵਾਦ ਸਬਜ਼ੀ ਬਣਦੀ, ਤੁਸੀਂ ਯਾਦ ਕਰੋਗੇ। ਠੀਕ ਹੈ ਜੀ, ਬਣਾ ਕੇ ਦੇਖ। ਮਨਜੀਤ ਭੈਣ ਜੀ, ਜੇ ਬਣਾ ਕੇ ਸੀਗੇ ਤੇ ਨਾਲ ਲਿਆ ਵੀ ਹੁੰਦੀ, ਅਸੀਂ ਸਾਨੂੰ ਖਵਾ ਵੀ ਦਿੰਦੇ 2-2 ਚਮਚੇ। ਜ਼ਰੂਰ ਵੀਰ ਜੀ, ਕੱਲ ਨੂੰ ਫੇਰ ਇੱਥੇ ਆਉਣਾ ਤੇ ਤੁਸੀਂ ਕਹੋਗੇ, ਤੁਹਾਨੂੰ ਜ਼ਰੂਰ ਟੇਸਟ ਕਰਾਵਾਂਗੇ। ਨਹੀਂ, ਚਲੋ ਬਹੁਤ ਚੰਗੀ ਗੱਲ ਆ ਜੀ, ਬਹੁਤ ਵਧੀਆ ਆ। ਤੇ ਦੂਸਰੀ ਰੈਸਪੀ ਕਿਹੜੀ ਤੁਸੀਂ ਦੱਸਣੀ ਸੀਗੀ? ਦੂਸਰੀ ਵੀਰ ਜੀ, ਪਾਲਕ ਜਿਹੜੀ ਹੁੰਦੀ ਆ ਆਪਣੀ, ਤੁਸੀਂ ਜਿਵੇਂ ਬੇਬੀ ਪਾਲਕ ਲੈ ਸਕਦੇ ਆ, ਜਾਂ ਜਿਹੜੀ ਗੁੱਟੀਆਂ 'ਚ ਆਉਂਦੀ ਆ ਆਪਣੇ ਫੂਡ ਮੈਕਸ 'ਤੇ ਜੀ। ਤੇ ਤੁਸੀਂ ਉਹਨੂੰ ਜਿਵੇਂ ਰਾਤ ਨੂੰ ਧੋ ਕੇ ਸੁਕਾ ਲਓ, ਸਵੇਰ ਤੱਕ ਉਹ ਜਦ ਤੁਹਾਡੀ ਡਰਾਈ ਹੋ ਜੂ, ਤੇ ਇੱਕ ਸਾਈਡ ਤੁਸੀਂ ਆਲੂ ਕੱਟ ਲਓ ਧੋ ਕੇ, ਤੇ ਉਹਨੂੰ ਵੀ ਸੇਮ ਹੀ ਇਦਾਂ ਇਕੱਠਾ ਮਿਕਸ ਕਰਕੇ। ਪਰ ਇਹ ਤੁਸੀਂ ਜਿਵੇਂ ਬਾਅਦ 'ਚੋਂ ਨਹੀਂ ਸੁੱਕੀ ਲੂਣ ਮਿਰਚ ਪਾਉਣੀ, ਇਹਨੂੰ ਤੁਸੀਂ ਨਾ ਇੱਕ ਬਾਉਲ 'ਚ ਸਪੈਨਿਚ ਤੇ ਆਲੂ ਇਕੱਠੇ ਮਿਕਸ ਕਰ ਲੈਣੇ ਆ ਤੁਸੀਂ, ਜਿਵੇਂ ਆਪਾਂ ਘੋਲਦੇ ਹੁੰਦੇ ਆ। ਅਤੇ ਵਿੱਚ ਲੂਣ, ਮਿਰਚ, ਮਸਾਲਾ, ਐਕਚੁਅਲੀ ਮੈਂ ਤਾਂ 3 ਚੀਜ਼ਾਂ ਹੀ ਪਾਉਂਦੀਆਂ, ਲੂਣ, ਹਲਦੀ ਅਤੇ ਮਿਰਚ ਸੁੱਕੀ। ਬਸ ਉਹਨੂੰ ਪਾ ਕੇ ਨਾ ਉਹਨੂੰ ਮਿਕਸ ਕਰ ਲੈਣਾ, ਜਿਵੇਂ ਆਪਾਂ ਕੋਈ ਪਕੌੜਿਆਂ ਦੀ ਬਣਾਉਣੇ ਹੁੰਦੇ ਆ, ਸਾਰਾ ਮਿਕਸ ਕਰ ਲਓ। ਬਸ ਸਰੋਂ ਦੇ ਤੇਲ 'ਚ ਬਣਾਓਗੇ ਤਾਂ ਜ਼ਿਆਦਾ ਵਧੀਆ ਲੱਗਦੀ ਆ। ਮੈਂ ਸਰੋਂ ਦੇ ਤੇਲ 'ਚ, ਜਿਵੇਂ ਸਰੋਂ ਦਾ ਤੇਲ ਜੇ ਤਾਂ ਤੁਹਾਡੇ ਕੋਲ ਸਾੜਿਆ ਆਲਰੇਡੀ ਹੈਗਾ ਪਿਆ, ਫਿਰ ਤਾਂ ਤੁਸੀਂ ਨਾਲ ਦੀ ਨਾਲ ਪਾ ਸਕਦੇ ਆ। ਜੇ ਨਹੀਂ ਹੈਗਾ, ਉਹਨੂੰ ਪੂਰਾ ਸੜਨ ਦਿਓ ਤੇਲ ਨੂੰ, ਜਦੋਂ ਤੱਕ ਵਾਈਟ ਜਿਹਾ ਹੋ ਜਾਂਦਾ, ਅਤੇ ਉਹਦੇ ਵਿੱਚ ਤੁਸੀਂ ਬਸ ਬਾਅਦ 'ਚੋਂ ਉਹਦੇ ਨਾਲ ਹੱਥ ਨਾਲ ਇੱਕ ਨਾ ਵੀ ਧਿਆਨ ਰੱਖਿਓ ਹੱਥ ਨਾ ਸੜ ਜੇ ਉਹਦੀ, ਕਿਉਂਕਿ ਜਦੋਂ ਆਪਾਂ ਇੱਕਦਮ ਵਿੱਚ ਸੁੱਟਦੇ ਹਾਂ ਤਾਂ ਉਹ ਛਾਲ ਜੀ ਪੈਂਦੀ ਆ, ਬੜਾ ਆਵਾਜ਼ ਜੀ ਆਉਂਦੀ ਆ, ਅਤੇ ਉਹ ਸਬਜ਼ੀ ਉਹਦੇ ਨਾਲ ਹੀ ਕਹਿੰਦੇ ਟੇਸਟੀ ਬਣਦੀ। ਮੇਰੇ ਐਕਚੁਅਲੀ ਮਦਰ ਇਨ ਲਾ ਵੀ ਬਹੁਤ ਦੱਸਦੇ ਆ, ਮੈਂ ਉਹਨਾਂ ਤੋਂ ਹੀ ਸਿੱਖੀਆਂ ਇਹ ਸਬਜ਼ੀਆਂ, ਪਰ ਉਹ ਇੰਨੀ ਸਵਾਦ ਬਣਦੀ ਕਿ ਵਾਕਿਆ ਹੀ, ਜਿਵੇਂ ਮੈਂ ਤੁਹਾਨੂੰ ਕੱਦੂਆਂ ਦੀ ਸਬਜ਼ੀ ਕਹੀ, ਅਤੇ ਬੜੀ ਸਵਾਦ। ਬਸ ਉਹਨੂੰ ਵਿੱਚ ਪਾ ਦੇਣਾ, ਸਾਰੀ ਨੂੰ ਤੁਸੀਂ ਹਿਲਾ ਕੇ, ਅਤੇ ਉਹੀ 10 ਕੁ 15 ਮਿੰਟ ਦੇ ਵਿੱਚ ਤੁਸੀਂ ਉਹਨੂੰ ਰੱਖ ਦਿਓ। ਕਿਉਂਕਿ ਮੈਂ ਕਦੀ ਤੜਕਾ ਨਹੀਂ ਅੱਜ ਤੱਕ ਆਲੂ ਲਾਇਆ, ਜਿਵੇਂ ਮੇਥਿਆਂ ਦੀ ਆਲੂ ਭੁਰਜੀ ਵੀ ਸੇਮ ਹੀ ਬਣਦੀ ਆ, ਆਲੂ ਪਾਲਕ ਦੀ ਭੁਰਜੀ ਵੀ ਸੇਮ ਹੀ ਬਣਦੀ ਆ। ਅਤੇ ਤੁਸੀਂ ਟਰਾਈ ਕਰਕੇ ਮੇਰਾ ਨੁਸਖਾ ਜ਼ਰੂਰ ਦੇਖਿਓ, ਤੁਸੀਂ ਇੰਡੀਆ ਨੂੰ ਯਾਦ ਕਰੋਗੇ। ਬਸ 10 ਕੁ ਮਿੰਟ ਰੱਖ ਦਿਓ ਅਤੇ ਤੁਹਾਡੀ ਆਲੂ ਭੁਰਜੀ ਤਿਆਰ ਆ, ਪਾਲਕ ਭੁਰਜੀ ਜੋ ਤੁਸੀਂ ਬਣਾਉਣਾ ਚਾਹੁੰਦੇ ਆ, ਅਤੇ ਤੁਹਾਡੀ ਰੈਡੀ ਆ ਜੀ। ਜੀ ਹਾਂਜੀ, ਬਹੁਤ ਹੀ ਸੌਖਾ।
ਹਾਂਜੀ ਟਰਾਈ ਕਰਕੇ ਦੇਖਿਓ ਭੈਣ ਜੀ, ਜ਼ਰੂਰ ਤੁਸੀਂ ਯਾਦ ਕਰੋਗੇ। ਥੈਂਕ ਯੂ ਜੀ ਤੁਹਾਨੂੰ। ਹਾਂਜੀ ਹਾਂਜੀ ਥੈਂਕ ਯੂ ਜੀ। ਥੈਂਕ ਯੂ ਭੈਣ ਥੈਂਕ ਜੀ। ਯੂ ਜੀ, ਬਹੁਤ ਸ਼ੁਕਰੀਆ ਮਨਜੀਤ ਜੀ। ਤੇ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਦੇਖੋ ਜੀ, ਆਇਆਂ ਦਾ ਇੱਥਿਆਂ ਦਾ ਲਾਹਾ ਜਿਹੜਾ ਆ ਉਹ ਖੱਟ ਹੋ ਰਿਹਾ। ਨਵੀਆਂ ਨਵੀਆਂ ਰੈਸਪੀਜ਼ ਰਾਣੀ ਜੀ ਆਪਾਂ ਨੂੰ ਸੁਣਨ ਨੂੰ ਮਿਲ ਰਹੀਆਂ। ਜਿਹੜੇ ਸੁਣ ਰਹੇ ਆ ਉਹ ਉਹਨਾਂ ਦੇ ਲਈ ਵੀ ਵਧੀਆ ਆ ਜੀ। ਸੋ ਅੱਗੇ ਤੋਂ ਅੱਗੇ ਹੋਰ ਨਵੀਆਂ ਚੀਜ਼ਾਂ ਜਿਹੜੀਆਂ ਆ ਉਹ ਤੁਸੀਂ ਬਣਾ ਕੇ ਦੇਖ ਸਕਦੇ ਆ। ਇੱਕ ਆਪਾਂ ਹੁਣ ਕਾਲਰ ਵੀ ਜਿਹੜੇ ਉਹ ਲੈ ਲੈਂਦੇ ਆ, ਤੇ ਸਰੋਤਿਓ ਤੁਸੀਂ ਕਾਲ ਵੀ ਕਰ ਸਕਦੇ ਹੋ। ਕਾਲਸ ਵੀ ਆਪਾਂ ਨਾਲ ਨਾਲ ਲੈ ਰਹੇ ਆ। ਸਟੂਡੀਓ ਦਾ ਨੰਬਰ ਹੈ 408272 5200 4082725200। ਸੁਖਤੇਜ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਸੁਖਤੇਜ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇਲੇ ਦੀ ਬੜੀ ਵੱਡੀ ਪ੍ਰੋਬਲਮ ਹੈ ਆਪਣੇ ਸਬਜ਼ੀਆਂ ਦੇ ਵਿੱਚ। ਜੀ ਜਿੱਥੇ ਵੀ ਸਬਜ਼ੀ ਲਾਉਣੀ ਹੈ ਨਾ, ਠੀਕ ਹੈ, ਉੱਥੇ ਗੇਂਦੇ ਦੇ ਫੁੱਲ ਉਗਾਓ ਵਿੱਚ। ਅੱਛਾ ਠੀਕ ਹੈ। ਹਾਂਜੀ, ਹਰ 5-6 ਬੂਟਿਆਂ ਤੋਂ ਬਾਅਦ ਸਬਜ਼ੀ ਦੇ ਵਿੱਚ ਗੇਂਦੇ ਦੇ ਫੁੱਲ ਉਗਾਓ, ਕਦੇ ਤੇਲਾ ਨਹੀਂ ਲੱਗੂਗਾ ਕਿਤੇ। ਓਕੇ, ਅਜਮਾਇਆ ਹੋਇਆ, ਕੋਈ ਸਪਰੇਅ ਕਰਨ ਦੀ ਲੋੜ ਨਹੀਂ, ਕੋਈ ਕੁਛ ਕਰਨ ਦੀ ਲੋੜ ਨਹੀਂ। ਅੱਛਾ, ਪਹਿਲੋਂ ਨਾਲ ਹੀ ਜਦੋਂ ਸਬਜ਼ੀ ਲਾਉਣੀ ਉਹਦੇ ਨਾਲ ਹੀ ਗੇਂਦੇ ਦੇ ਫੁੱਲ ਲਾ ਲਓ। ਹਾਂਜੀ, ਨਾਲ ਹੀ ਗੇਂਦੇ ਦੇ ਫੁੱਲ ਲਾਓ। ਠੀਕ ਹੈ, ਕਿਉਂਕਿ ਗੇਂਦਾ ਔਰ ਤੇਲਾ ਇੱਕ ਦੂਜੇ ਦਾ ਦੁਸ਼ਮਣ ਹੈ। ਠੀਕ ਹੈ ਜੀ। ਹਾਂਜੀ, ਕਿ ਕੋਈ ਸਪਰੇਅ ਨਹੀਂ ਕਰਨ ਦੀ ਲੋੜ। ਗੇਂਦੇ ਦੇ ਫੁੱਲ ਉਗਾਓ ਵਿੱਚ, ਫੁੱਲ ਲੱਗੇ ਰਹਿਣਗੇ, ਨਾਲੇ ਸੋਹਣੇ ਲੱਗਦੇ ਆ ਤੇ ਨਾਲੇ ਤੇਲਾ ਨਹੀਂ ਪੈਂਦਾ। ਠੀਕ ਹੈ ਜੀ, ਠੀਕ ਹੈ। ਹਾਂਜੀ, ਓਕੇ ਜੀ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਸੋ ਇਹਦੇ ਵਿੱਚ ਨਾਲ ਮੈਂ ਐਡ ਕਰਦਾ ਜਾਵਾਂ, ਜਿਹੜਾ ਲੇਡੀ ਬਗ ਜਿਹਨੂੰ ਇੰਡੀਆ ਦੇ ਵਿੱਚ ਆਪਾਂ ਪਾਸ ਫੇਲ ਕਹਿੰਦੇ ਸੀ ਨਾ, ਵੀ ਹਾਂ ਰੱਖ ਕੇ ਵੀ ਪਾਸ ਹੋਣਾ ਕਿ ਫੇਲ ਹੋਣਾ, ਪੇਪਰ 'ਚ ਪੜ੍ਹੇ ਤਾਂ ਹੈ ਨਹੀਂ, ਪਰ ਇਹ ਇਨਸੈਕਟ ਤੋਂ ਆਪਾਂ ਪੁੱਛਦੇ ਸੀ ਵੀ ਪਤਾ ਨਹੀਂ ਪਾਸ ਹੋ ਜਾਗੇ ਕਿ ਨਹੀਂ। ਉਹ ਜੇ ਤੁਹਾਡੇ ਕਿਚਨ ਗਾਰਡਨ ਜਾਂ ਬੈਕਯਾਰਡ ਗਾਰਡਨ ਦੇ ਵਿੱਚ ਤੁਹਾਨੂੰ ਉਹ ਦਿਸਦਾ ਤੇ ਉਹ ਤੇਲੇ ਦਾ ਦੁਸ਼ਮਣ, ਉਹਨੇ ਤੇਲੇ ਨੂੰ ਖਾਣਾ ਹੀ ਖਾਣਾ ਆ। ਸੋ ਇੰਟਰੋਡਿਊਸ ਕਰੋ ਫੁੱਲਾਂ ਦੇ ਉੱਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆਉਂਦੀਆਂ, ਜਿੱਦਾਂ ਇਹਨਾਂ ਨੇ ਗੇਂਦੇ ਦਾ ਫੁੱਲ ਆਖਿਆ। ਸੋ ਉਹਦੀ ਖੁਰਾਕ ਆ। ਸੋ ਤੇਲਾ ਜੇ ਆਊਗਾ ਉਹਨੇ ਨਾਲ ਦੇ ਨਾਲ ਹੀ ਉਸ ਨੂੰ ਖਾਈ ਜਾਣਾ, ਛਕੀ ਜਾਣਾ ਆ। ਸੋ ਤੁਹਾਡੀ ਜਿਹੜੀ ਸਬਜ਼ੀ ਆ, ਉਹ ਵੀ ਤੁਹਾਡਾ ਗਾਰਡਨ ਆ, ਉਹ ਵੀ ਚੜ੍ਹਦੀ ਕਲਾ 'ਚ ਫਿਰ ਜਿਹੜਾ ਉਹ ਉਸ ਹਿਸਾਬ ਦੇ ਨਾਲ ਰਹੂਗਾ ਜੀ। ਜੀ ਤੇ ਆਪਣੇ ਨਾਲ ਰਾਣੀ ਕਾਲਨ ਜੀ, ਅਗਲੇ ਜਿਹੜੇ ਪੇਰੈਂਟ ਇਸ ਟਾਈਮ ਜਿਨ੍ਹਾਂ ਦੇ ਬੱਚੇ ਆਰਟ ਕੈਂਪ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਆ, ਦਲਜੀਤ ਕੌਰ ਜੀ ਉਹ ਜੁੜੇ ਹੋਏ ਨੇ। ਦਲਜੀਤ ਕੌਰ ਜੀ, ਸਵਾਗਤ ਕਰਦੇ ਹਾਂ ਜੀ। ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਣੀ ਭੈਣ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਦਲਜੀਤ ਕੌਰ ਜੀ, ਕੀ ਤੁਸੀਂ ਅੱਜ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰੋਗੇ? ਕਾਹਦੇ ਬਾਰੇ, ਕਾਹਦੀ ਰੈਸਪੀ ਜਾਂ ਕਿਹੜੀ ਚੀਜ਼ ਤੁਸੀਂ ਸ਼ੇਅਰ ਕਰਨ ਜਾ ਰਹੇ ਹੋ? ਸਭ ਤੋਂ ਵੱਡੀ ਪਹਿਲਾਂ ਪ੍ਰੋਬਲਮ ਮੈਨੂੰ ਲਾਈਫ ਵਿੱਚ ਇਹ ਰਹੀ, ਮੇਰੇ ਬੱਚੇ ਨੇ ਜੀ, ਉਹ ਸਵੇਰੇ ਉੱਠ ਕੇ ਜਦੋਂ ਵੀ ਉਹਨਾਂ ਨੂੰ ਖਾਣਾ ਖਿਲਾਉਣਾ, ਸਾਡੇ ਘਰ ਦੇ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਸੀ, ਕਿਉਂਕਿ ਹਰ ਰੋਜ਼ ਹੀ ਉਹੀ ਕਹਿੰਦੇ ਸੀ, ਕੱਲੀ ਰੋਟੀ ਦੇ ਨਾਲ ਜਾਂ ਪਰੌਂਠੇ ਦੇ ਨਾਲ ਅਸੀਂ ਦਹੀਂ ਦੇ ਨਾਲ ਹੀ ਖਾਣਾ। ਤੇ ਡਾਕਟਰ ਕੋਲ ਜਾਂਦੀ ਸੀ ਤੇ ਡਾਕਟਰ ਕਹਿੰਦਾ ਸੀ ਇਹਨਾਂ ਨੂੰ ਵਿਟਾਮਿਨਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ। ਤੇ ਡਾਕਟਰ ਨੂੰ ਮੈਂ ਕਿਹਾ ਵੀ ਇਹ ਖਾਣਾ ਤਾਂ ਸਿਰਫ ਦਹੀਂ ਦੇ ਨਾਲ ਸੁੱਕਾ ਪਰੌਂਠਾ ਖਾਂਦੇ ਆ। ਉਹ ਕਹਿੰਦੇ ਵੀ ਇਹਦੇ ਨਾਲ ਇਹਨਾਂ ਨੂੰ ਕਿਹੜਾ ਵਿਟਾਮਿਨ ਮਿਲੂਗਾ, ਮੈਨੂੰ ਇਹ ਦੱਸੋ। ਤੇ ਇਦਾਂ ਕਰਦੇ ਕਰਦੇ ਮੈਂ ਆਪਣੀਆਂ ਫਰੈਂਡਸ ਨਾਲ ਗੱਲ ਕੀਤੀ, ਫਰੈਂਡਸ ਦੇ ਨਾਲ, ਫੈਮਿਲੀ ਮੈਂਬਰ ਦੇ ਨਾਲ, ਇੰਡੀਆ ਟੂ ਅਮਰੀਕਾ। ਮੈਂ ਕਿਹਾ ਵੀ ਇਹ ਮੇਰੀ ਬਿਗ ਲਾਈਫ ਦੇ ਵਿੱਚ ਇਸ਼ੂ ਬਣ ਚੁੱਕਿਆ। ਮੈਂ ਫਿਰ ਸਾਰਿਆਂ ਦੀ ਸਲਾਹ ਲੈ ਕੇ ਕੁਛ ਆਪਣਾ ਵੀ ਮਾਈਂਡ ਥੋੜ੍ਹਾ ਜਿਹਾ ਕੀਤਾ ਵੀ ਕਿੱਦਾਂ ਬੱਚਿਆਂ ਨੂੰ ਮਲਟੀਵਾਈਟਮਿਨ ਦਿੱਤੇ ਜਾਣ। ਫਿਰ ਮੈਨੂੰ ਕਿਸੇ ਨੇ ਵੀ ਦੱਸਿਆ ਤੇ ਮੈਂ ਆਪਣਾ ਮਾਈਂਡ ਵੀ ਥੋੜ੍ਹਾ ਜਿਹਾ ਕੀਤਾ ਵੀ ਮੈਂ ਹੋਰ ਚੀਜ਼ਾਂ ਵੱਧ ਤੋਂ ਵੱਧ, ਡਾਕਟਰ ਕਹਿੰਦੇ ਵੀ ਐਡ ਕਰਨੀਆਂ ਜਿਹਦੇ ਵਿੱਚ ਮਲਟੀਵਾਈਟਮਿਨ ਹਰੇਕ ਚੀਜ਼ ਦੇ ਵਿੱਚ ਕੁਛ ਨਾ ਕੁਛ ਤੁਹਾਨੂੰ ਮਿਲਦਾ। ਤੇ ਜਿਹੜੀ ਰਾਤ ਨੂੰ ਦਾਲ ਸਬਜ਼ੀ ਬਚਣੀ ਤੇ ਉਹ ਸਵੇਰ ਨੂੰ ਉੱਠ ਕੇ ਕਹਿੰਦੇ ਤੁਸੀਂ ਆਟੇ ਵਿੱਚ ਗੁੰਨ ਕੇ ਉਹਦੇ ਵਿੱਚ ਹੋਰ ਲੂਣ ਮਿਰਚ ਪਾਉਣਾ, ਜਿੰਨਾ ਕੁਛ ਵੀ ਤੁਸੀਂ ਚਾਹੁੰਦੇ ਹੋ ਹੋਰ ਵੀ ਐਡ ਕਰ ਸਕਦੇ ਹੋ। ਤੇ ਉਹਦੇ ਨਾਲ ਤੁਸੀਂ ਈਵਨ ਦੋ ਆਲੂ ਵਾਲੇ ਪਰੌਂਠੇ ਬਣਾ ਸਕਦੇ ਹੋ। ਰਾਤ ਵਾਲੀ ਦਾਲ ਸਬਜ਼ੀ ਸਾਰੀ ਗ੍ਰਾਈਂਡ ਕਰ ਲੈਣੀ ਹੈ ਜੀ। ਗ੍ਰਾਈਂਡ ਕਰਕੇ ਉਹਦੇ ਵਿੱਚ ਵੈਸੇ ਤਾਂ ਕਿਉਂਕਿ ਆਲਰੇਡੀ ਲੂਣ ਮਿਰਚ ਹੁੰਦਾ ਹੀ ਆ, ਤੇ ਤੁਸੀਂ ਏਜ ਦੇ ਹਿਸਾਬ ਨਾਲ, ਜਿਵੇਂ ਆਪਾਂ ਵੱਡੇ ਆ ਕਈ ਹੈ ਨਾ, ਵੱਧ ਚਾਹੁੰਦੇ ਆ ਵੀ ਟੇਸਟੀ ਵੱਧ ਹੋਵੇ, ਉਹਦੇ ਵਿੱਚ ਥੋੜਾ ਲੂਣ ਮਿਰਚ ਹੋਰ ਐਡ ਕਰ ਲਓ ਜਾਂ ਮਸਾਲੇ ਐਡ ਕਰ ਲਓ, ਜਿਹੜੀ ਵੀ ਤੁਹਾਡੀ ਚੋਇਸ ਹੈ ਜੀ। ਤੇ ਉਹ ਇਦਾਂ ਮੈਂ ਕਰਦੀ ਰਹੀ, ਤੁਸੀਂ ਮੰਨਣਾ ਨਹੀਂ ਹੈਗਾ ਜੀ। ਉੱਦਾਂ ਪਰੌਂਠਾ ਬਣਾ ਕੇ ਬੱਚਿਆਂ ਨੂੰ ਖਿਲਾਉਣ ਲੱਗੀ ਗ੍ਰਾਈਂਡ ਕਰਕੇ, ਤੇ ਉਹਨਾਂ ਦੀ ਜਿਹੜੀ ਮਲਟੀਵਾਈਟਮਿਨ ਵਾਲੀ ਪ੍ਰੋਬਲਮ ਸੀ ਉਹ ਮੇਰੀ ਰਿਜ਼ੋਲਵ ਹੋ ਗਈ ਤੇ ਬੱਚੇ ਲਾਈਕ ਵੀ ਬਹੁਤ ਕਰਨ ਲੱਗੇ। ਤੇ ਇੱਕ ਇੱਦਾਂ ਹੋਇਆ ਵੀ ਜਿਵੇਂ ਉਹਨਾਂ ਨੇ ਦਹੀਂ, ਜਿਹੜਾ ਡਾਕਟਰ ਕਹਿੰਦੇ ਸੀ ਇੰਨਾ ਜ਼ਿਆਦਾ ਨਹੀਂ ਦੇਣਾ, ਸਾਰਾ ਦਿਨ ਦਹੀਂ ਤੇ ਕੱਲੀ ਸਿੰਪਲ ਰੋਟੀ, ਉਹ ਵੀ ਮੇਰੀ ਪ੍ਰੋਬਲਮ ਸੋਲਵ ਹੋ ਗਈ।
ਕਿਉਂਕਿ ਉਹ ਪਰੌਂਠੇ ਦੇ ਉੱਪਰ ਬਟਰ ਲਾ ਕੇ ਵੀ ਖਾਣ ਲੱਗ ਗਏ ਜੀ, ਨਾਲ ਚਾਹ ਦੇ ਨਾਲ ਖਾਣ ਲੱਗ ਗਏ ਜਾਂ ਦੁੱਧ ਦੇ ਨਾਲ। ਮੇਰੇ ਬੱਚਿਆਂ ਦੀ ਸਿਹਤ ਬਹੁਤ ਜ਼ਿਆਦਾ ਫਰਕ ਪੈ ਗਈ। ਇਹ ਲਾਈਫ ਮੇਰਾ ਐਕਸਪੀਰੀਅੰਸ ਆ। ਤੇ ਜਿਹੜੇ ਛੋਟੇ ਬੱਚੇ ਆਮ ਕਰਕੇ ਮੈਂ ਭੈਣਾਂ ਤੋਂ ਸੁਣਦੀ ਰਹਿੰਦੀ ਹਾਂ ਵੀ ਇਹ ਖਾਂਦਾ ਨਹੀਂ, ਇਹ ਖਾਂਦੀ ਨਹੀਂ ਹੈਗੀ, ਇਹ ਆਪਣਾ ਹਰੇਕ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਬੱਚੇ, ਕਿਉਂਕਿ ਬਹੁਤ ਜ਼ਿਆਦਾ ਉਹ ਹੋ ਜਾਂਦੇ ਨੇ ਛੋਟੇ ਹੁੰਦੇ, ਬਹੁਤ ਜ਼ਿਆਦਾ ਥੋੜੇ ਪਿੱਕੀ ਹੁੰਦੇ ਆ। ਤੇ ਮੇਰਾ ਛੋਟਾ ਬੇਟਾ ਤਾਂ ਇੰਨਾ ਪਿੱਕੀ ਸੀਗਾ, ਮੈਂ ਕਹਿੰਦੀ ਸੀ ਅਸੀਂ ਸਾਰੇ ਭਰਾ ਭੈਣ ਇਕੱਠੇ ਰਹਿੰਦੇ ਹੁੰਦੇ ਸੀ, ਮੈਂ ਆਪਦੀ ਭਰਜਾਈ ਨੂੰ ਕਹਿੰਦੀ ਸੀ ਤੁਸੀਂ ਮੇਰੇ ਬੱਚਿਆਂ ਨੂੰ ਰੋਟੀ ਖਿਲਾ ਦਿਓ, ਇਹ ਸਭ ਤੋਂ ਵੱਡਾ ਪੰਨਾ, ਮੈਂ ਸਾਰੇ ਘਰ ਦਾ ਕੰਮ ਕਰ ਦੂੰਗੀ ਜੀ। ਮੈਂ ਇੰਨਾ ਉਹ ਇਸ਼ੂ ਇੰਨਾ ਮੇਰੇ ਲਈ ਬਿਗ ਇਸ਼ੂ ਬਣ ਚੁੱਕਿਆ ਸੀ। ਪਰ ਇਹ ਬਹੁਤ ਵਧੀਆ ਮੈਨੂੰ ਜਿਸ ਨੇ ਵੀ ਸਿੱਖਿਆ ਦਿੱਤੀ ਆ ਜਾਂ ਮੈਂ ਜਿਸ ਤੋਂ ਵੀ ਸਿੱਖਿਆ, ਤੇ ਮੇਰੀ ਲਾਈਫ ਇਹਨੇ ਚੇਂਜ ਕਰ ਦਿੱਤੀ ਹੈ ਜੀ। ਬਹੁਤ ਵਧੀਆ ਜੀ, ਬਹੁਤ ਚੰਗੀ ਚੀਜ਼ ਆ ਜੀ। ਨਿਆਣੇ ਨਾਲ ਇਸੇ ਬਹਾਨੇ ਦਾਲ ਸਬਜ਼ੀ ਜਿਹੜੀ ਆ ਉਹ ਰਾਣੀ ਜੀ ਖਾ ਲੈਂਦੇ ਨੇ। ਹਾਂਜੀ, ਉਸ ਹਿਸਾਬ ਨਾਲ ਹੁਣ ਮੇਰੇ ਬੱਚੇ ਤੁਸੀਂ ਦੇਖ ਲਓ, ਉਹ ਇੰਡੀਅਨ ਖਾਣਾ ਵੱਧ ਖਾ ਕੇ ਰਾਜੀ ਆ, ਬਾਹਰੋਂ ਘੱਟ ਖਾ ਕੇ ਰਾਜੀ ਆ। ਤੇ ਉਹ ਕਹਿੰਦੇ ਆ ਸਾਰੇ ਮੇਰੇ ਬੱਚਿਆਂ ਨੂੰ ਦਾਲਾਂ ਸਬਜ਼ੀਆਂ ਦੇ ਜਿਹੜੇ ਵੀ ਗੱਲ ਦਾ ਕੋਈ ਵੀ ਕੁਐਸਚਨ ਪੁੱਛਣਾ ਜਾਂ ਫਰੂਟਸ, ਮੈਂ ਇਦਾਂ ਕਰਦੀ ਸਾਰਾ ਕੁਝ ਉਹਨਾਂ ਨੂੰ ਖਿਲਾਉਣ ਲੱਗ ਗਿਆ। ਤੇ ਉਹ ਖੁਸ਼ ਹੋ ਕੇ ਖਾਂਦੇ ਆ। ਉਹ ਕਹਿੰਦੇ ਮੰਮਾ ਅੱਜ ਮਾਂ ਛੋਲਿਆਂ ਦੀ ਦਾਲ ਬਣਾ ਕੇ ਦੇ, ਅੱਜ ਇੱਦਾਂ ਬਣਾ ਕੇ ਦੇ। ਉਹਨਾਂ ਨੂੰ ਸਾਰਾ ਕੁਝ ਪਤਾ, ਉਹ ਸਾਰਾ ਇੰਡੀਅਨ ਖਾਣਾ ਖਾ ਕੇ ਬਹੁਤ ਖੁਸ਼ ਹੁੰਦੇ ਆ ਜੀ। ਜੀ ਥੈਂਕ ਯੂ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ, ਇਹ ਰੈਸਪੀ ਸ਼ੇਅਰ ਕਰਨ ਦੇ ਲਈ। ਤੇ ਇੱਕ ਆਪਾਂ ਰਾਣੀ ਜੀ ਨਾਲ ਕਾਲਰ ਲੈ ਲੈਂਦੇ ਆ, ਤੇ ਇਹਨਾਂ ਨੇ ਇੱਕ ਸ਼ਾਇਦ ਹੋਰ ਰੈਸਪੀ ਵੀ ਦੱਸਣੀ, ਆਪਾਂ ਉਹਨਾਂ ਤੋਂ ਬਾਅਦ ਚ ਆਪਾਂ ਨਾਲ ਇਹਨਾਂ ਤੋਂ ਪੁੱਛਦੇ ਆ। ਜੁੜੇ ਨੇ ਆਪਣੇ ਨਾਲ ਸ਼ਰਨਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਨ ਜੀ ਤੇ ਰਾਣੀ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਬੜਾ ਵਧੀਆ ਚੱਲਣ ਡਿਆ। ਮੈਂ ਕਿਹਾ ਵਿੱਚ ਤੁਸੀਂ ਉਹ ਦੱਸਣ ਦੇ ਬੱਚਿਆਂ ਦਾ ਜਿੱਥੇ ਆਏ ਹੋਏ ਨਾ ਸਿੱਖਣ, ਤੇ ਉਹ ਵੀ ਬਹੁਤ ਵਧੀਆ ਪ੍ਰੋਗਰਾਮ ਤੇ ਤੁਹਾਡਾ ਆ ਵੀ ਚੱਲਣ ਡਿਆ। ਮੈਂ ਕਿਹਾ ਅਸੀਂ ਵੀ ਜਾਣੇ। ਤੇ ਮੈਂ ਰਾਜਕਰਨ ਇੱਕ ਦਿਨ ਮੇਰਾ ਖਿਆਲ ਦੱਸਿਆ ਇਹਦੇ, ਮੈਂ ਹੁਣ ਦੱਸ ਦੇਣੀ, ਸ਼ਾਇਦ ਤੁਹਾਨੂੰ ਵੀ ਕਿਤੇ ਜ਼ਰੂਰ ਬਣਾਉਂਦਿਆਂ ਦੱਸਣ ਦਾ ਲੋੜ ਪੈ ਜੇ ਜੀ। ਤੇ ਆਪਾਂ ਬ੍ਰੈਡ ਲੈਣੀ ਆ ਕੋਈ ਵੀ ਕਰਨ, 4 ਪੀਸ ਬਹੁਤ ਹੁੰਦੇ ਆ ਆਪਣੀ ਫੈਮਿਲੀ ਦੀ, 5-6 ਜਾਣੇ ਖਾ ਸਕਦੇ ਆ ਹਨਾ। ਕੋਈ ਵੀ ਬ੍ਰੈਡ ਹੋਵੇ ਚਿੱਟੀ ਜਾਂ ਬਰਾਉਨ, ਉਹ ਲੈ ਕੇ ਤੇ ਆਪਾਂ ਮੋਟੀ ਮੋਟੀ ਤੋੜ ਲੈਣੀ ਆ। ਤੋੜ ਕੇ ਥੋੜਾ ਜਿਹਾ ਦੁੱਧ ਪਾ ਕੇ ਤੇ ਹੱਥਾਂ ਨਾਲ ਉਹਨਾਂ ਨੂੰ ਗਿੱਲੀ ਕਰਕੇ ਥੋੜਾ ਚਿਰ ਰੱਖ ਦੋ। ਆਟੇ ਵਾਂਗੂ ਉਹਨੇ ਗੁੱਝ ਜਾਣਾ ਹਨਾ। ਤੇ ਗੁੰਨ ਕੇ ਰੱਖ ਲਓ। ਤੇ ਮੁੜ ਕੇ 2 ਆਲੂ ਉਬਾਲ ਕੇ, ਭਾਵੇਂ ਜਾਂ ਮੈਕਰੋ ਚ, ਵੀ ਜ਼ਿਆਦਾ ਪਾਣੀ ਜਾਂ ਨਾ ਹੋਵੇ ਹਨਾ। ਤੇ ਉਹ ਮੈਕਰੋ ਉਹਦੇ ਵੀ ਠੀਕ ਰਹਿਣੇ ਆ। ਉਹਨੇ ਮੈਕਰੋ ਚ ਰੱਖ ਕੇ 2 ਆਲੂ ਉਹ ਕਰ ਲਓ। ਗਾਜਰ ਪਾ ਲਓ, ਪਿਆਜ ਪਾ ਲਓ ਨਿੱਕਾ ਨਿੱਕਾ ਕੁਤਰ ਕੇ, ਭਾਵੇਂ ਫੁੱਲ ਗੋਭੀ ਪਾ ਲਓ, ਦੂਜੀ ਹਰੀ ਬੰਦ ਗੋਭੀ ਪਾ, ਸਾਰੀਆਂ ਚੀਜ਼ਾਂ ਪਾ ਕੇ, ਸ਼ਿਮਲਾ ਮਿਰਚ ਇਹ ਕੱਟ ਕੇ, ਤੇ ਆਪਾਂ ਮਸਾਲਾ ਪਹਿਲਾਂ ਭੁੰਨਣਾ ਜਿਸ ਤਰ੍ਹਾਂ ਆਮ ਸਬਜ਼ੀ ਬਣਾਈ ਦੀ ਆ। ਤੇ ਜੋ ਤੁਸੀਂ ਖਟਿਆਈ ਵਿੱਚ ਪਾਉਣੀ ਪਾ ਸਕਦੇ। ਫੇਰ ਤੁਸੀਂ ਉਹ ਜਿਹੜਾ ਆਟਾ ਗੁੱਦਾ, ਜਿਹੜੇ ਆਲੂ ਕੱਦੂਕਸ਼ ਕਰਕੇ ਵਿੱਚ ਪਾਉਣੇ ਆ, ਜਿੱਧਰ ਪਿਆਜ ਪਿਊਜ ਭੁੰਨਿਆ ਹਨਾ, ਉਹ ਚ ਪਾ ਕੇ ਤੇ ਨਾਲ ਹੀ ਆਟੇ ਤੇ ਇਹਨੇ ਨਾਲ ਫੇਰ ਗੁੰਨ ਲੈਣਾ। ਇਕੱਠਾ ਹੀ ਕਰ ਦੇਣਾ ਸਾਰਾ ਕੁਛ। ਤੇ ਕਰਕੇ ਤੇ ਮਾੜਾ ਮਾੜਾ ਹੱਥਾਂ ਨੂੰ ਤੇਲ ਲਾ ਕੇ ਤੇ ਇਹਦੇ ਰੋਲ ਬਣਾ ਕੇ ਤੇ ਰੱਖ ਲਓ। ਤੇ ਮੁੜ ਕੇ ਜਿਹੜੀ ਆ ਮੈਦਾ ਜਾਂ ਰਾਣੀ ਜੀ, ਹਾਂਜੀ, 2 ਚਮਚੇ ਲੈਂਦੇ ਹੁੰਦੇ ਆ ਮੈਦੇ ਦੇ, ਤੇ ਉਹਨੂੰ ਪਾਣੀ ਜ਼ਿਆਦਾ ਸੰਘਣਾ ਨੀ ਰੱਖਣਾ, ਉਹਨੂੰ ਪਤਲਾ ਕਰਨਾ। ਤੇ ਪਤਲਾ ਕਰਕੇ ਤੇ ਉਹਦੇ ਵਿੱਚੋਂ ਦੀ ਤੇ ਮੁੜ ਕੇ ਡੋਬ ਕੇ ਤੇ ਬ੍ਰੈਡ ਦੇ ਉੱਤੇ ਰੱਖ ਕੇ ਨਾ, ਤੇ ਫੇਰ ਉਹਨੂੰ ਰੋਲ ਵਲੇਟ ਲਓ। ਤੇ ਫਿਰ ਤਲ ਕੇ ਤੇ ਭਾਵੇਂ ਤੁਸੀਂ ਡੱਬੇ ਚ ਪਾ ਕੇ ਵੀ ਰੱਖ ਸਕਦੇ, ਜਿੱਦਾਂ ਦੱਸਿਆ ਤੁਹਾਨੂੰ, ਤੁਸੀਂ ਆਪ ਕੇਲੇ ਕੁਲੇ ਦੱਸਣ ਦੇ ਹੋ। ਠੀਕ ਹੈ ਜੀ। ਹੁਣ ਤੇ ਡੱਬੇ ਚ ਪਾ ਕੇ ਰੱਖ ਸਕਦੇ ਆ। ਤੇ ਲੂਣ ਮਿਰਚ ਆਪਣੇ ਹਿਸਾਬ ਦਾ ਪਾ ਸਕਦੇ ਆ, ਜਿੰਨੀ ਸਬਜ਼ੀ ਪਾਉਣੀ ਪਾ ਸਕਦੇ, ਸੁੱਕੀ ਸਬਜ਼ੀ ਕੱਟ ਕੇ। ਠੀਕ ਹੈ ਜੀ। ਤੇ ਨਾਲੇ ਤੇ ਆਪਣਾ ਸਾਰਾ ਹਲਦੀ ਵਿੱਚ ਵੈਜੀਟੇਬਲ ਸਾਰੇ, ਤੇ ਨਾਲ ਜਿੰਨਾ ਮਰਜ਼ੀ ਆਪਣੀ ਲੋੜ ਸਾਰਾ ਖਾ ਸਕਦੇ, ਤਲ ਕੇ 2-4 ਜਿੰਨੇ ਤਲਨੇ ਆ ਇਹਦਾ ਬਣਾ ਕੇ ਰੱਖ ਸਕਦੇ ਆ। 15 ਦਿਨ ਤੱਕ ਤੇ ਰੱਖ ਸਕਦੇ ਆ ਰਾਣੀ ਜੀ। ਠੀਕ ਹੈ ਜੀ। ਤੇ ਇੱਕ ਲੱਡੂ ਦੱਸ ਦਿੰਦੇ ਆ ਸੂਜੀ ਵਾਲੇ। ਹਾਂਜੀ ਦੱਸੋ ਜੀ। ਤੁਸੀਂ ਸੂਜੀ ਲੈਣੀ ਆ 1 ਕੱਪ, ਤੇ 1 ਕੱਪ ਹੀ ਦੁੱਧ ਲੈਣਾ। ਹਾਂਜੀ। ਉਹ ਲੈ ਕੇ ਤੇ ਉਹਨਾਂ ਨੂੰ ਤੁਸੀਂ ਦੁੱਧ ਨੂੰ ਪਹਿਲਾਂ ਉਬਾਲਾ ਦਵਾ ਕੇ ਰੱਖ ਲੈਣਾ ਜੀ। ਰੱਖ ਕੇ ਤੇ ਫਿਰ ਭਾਵੇਂ ਕੇਸਰ ਵਿੱਚ ਪਾ ਲਓ, ਥੋੜਾ ਜਿਹਾ ਕੋਸਾ ਹੋ ਜਾਂਦਾ ਹੈ ਨਾ, ਤੇ ਕੇਸਰ ਪਾ ਲਓ ਤੇ ਉਬਾਲਾ ਦਵਾ ਕੇ ਰੱਖ ਲਓ। ਪਰ ਇਹਨੂੰ ਆਪਣੇ ਠੰਡਾ ਹੋ ਜੇ ਥੋੜਾ ਜਿਹਾ। ਫਿਰ ਕੀ ਕਰਨਾ, ਤੁਸੀਂ ਜਿਹੜੀ ਸੂਜੀ ਭੁੰਨਣੀ ਆ ਉਹ ਕੜਾਈ ਨੂੰ ਥੋੜਾ ਥੋੜਾ ਘਿਓ ਲਾਉਣਾ, ਜ਼ਿਆਦਾ ਨਹੀਂ ਪਾਉਣਾ,
ਘਿਓ ਥੋੜੇ ਚ ਵੀ ਬਣ ਜਾਣੇ ਤੇ ਆਪਣੀ ਮਰਜ਼ੀ ਨਾਲ ਜ਼ਿਆਦਾ ਹੀ ਪਾ ਸਕਦੇ ਆ। ਪਹਿਲਾਂ ਇਦਾਂ ਘਿਓ ਲਾ ਕੇ ਤੇ ਭੁੰਨ ਲਓ ਹਨਾ, ਭੁੰਨ ਕੇ ਤੇ ਜਦੋਂ ਬਰਾਉਨ ਹੋ ਗਈ ਆ ਹਨਾ, ਉਹਨਾਂ ਨੂੰ ਕੱਢ ਲਓ। ਨਾਲ ਹੀ ਇੱਕ ਪਾਸੇ ਆਪਣਾ ਕੋਕੋਨਟ ਦਾ ਬਰੂਦਾ ਜੇ ਪਾਉਣਾ, ਉਹ ਏਦਾਂ ਭੁੰਨਦੇ ਨੇ ਮਾੜਾ ਜਿਹਾ ਸੇਕ ਲਵਾ ਕੇ, ਉਹ ਕਰਕੇ ਤੇ ਉਹ ਵੀ ਕੱਢ ਲਓ। ਤੇ ਫਿਰ ਜਦੋਂ ਤੁਹਾਡਾ ਹੋ ਗਿਆ ਦੁੱਧ ਵੀ ਠੰਡਾ ਕੋਸਾ ਹੋ ਗਿਆ, ਜ਼ਿਆਦਾ ਤੱਤੇ ਚ ਨਹੀਂ ਪਾਉਣੀ, ਫਿਰ ਤੁਸੀਂ ਉਹਨਾਂ ਨੂੰ ਪਾ ਕੇ ਤੇ ਜਿਹੜੀ ਹੁੰਦੀ ਆ ਆਪਣੀ ਕੌਫੀ ਬਣਾਉਣ ਵਾਲੀ ਜਾਂ ਕੋਈ ਓਦਾਂ ਚਿਮਚੇ ਨਾਲ ਫੋਰਕ ਨਾਲ ਹਿਲਾ ਕੇ ਤੇ ਚੰਗੀ ਤਰ੍ਹਾਂ ਸੂਜੀ ਵਿੱਚ ਮਿਕਸ ਕਰ ਦਿਓ ਦੁੱਧ ਦੇ। ਅੱਛਾ ਜੀ। ਉਹ ਮਿਕਸ ਕਰਕੇ ਤੇ ਰੱਖ ਦਿਓ ਥੋੜਾ ਚਿਰ, ਫਿਰ ਉਹ ਸੁੱਕ ਜਾਣੀ ਹਨਾ, ਉਹ ਭੁੱਜ ਗਈ। ਇੱਧਰ ਤੁਹਾਡੀ ਉਹ ਵੀ ਭੁੱਜ ਗਿਆ ਨਾਰੀਅਲ ਵੀ, ਉਹ ਵੀ ਕੱਢ ਲਓ। ਕੱਢ ਕੇ ਤੁਸੀਂ ਉਹਨਾਂ ਨੂੰ ਪਰਾਤ ਚ ਪਾ ਲਓ, ਆਟੇ ਸੂਜੀ ਵਾਲੇ ਨੂੰ। ਉਹ ਪਰਾਤ ਚ ਪਾ ਕੇ ਸਾਰੀ ਕੋਕੋਨਟ ਉੱਤੇ ਮਿਲਾ ਕੇ ਖੰਡ ਪਾ ਕੇ, ਖੰਡ ਤੱਤੇ ਚ ਨਾ ਪਾਇਓ ਨਹੀਂ ਤੇ ਪਾਣੀ ਹੋ ਜਾਊ ਹਨਾ। ਥੋੜੀ ਉਹ ਸੂਜੀ ਵੇਖਿਓ ਵੀ ਉਂਗਲ ਜਾਂਦੀ ਹੈ, ਜ਼ਿਆਦਾ ਠੰਡੇ ਜਿਹੇ ਚ ਰੱਖਣਾ ਆਪਾਂ। ਤੇ ਜੇ ਤੁਹਾਨੂੰ ਉਹ ਸਾਰੀ ਮਿਕਸ ਕਰਕੇ ਡਰਾਈ ਫਰੂਟ ਜੋ ਉੱਤੇ ਪਾਉਣਾ ਪਾ ਸਕਦੇ, ਫਿਰ ਤੁਸੀਂ ਕਰਨਾ ਵੀ ਜੇ ਹੁਣ ਘਿਓ ਤੁਹਾਨੂੰ ਥੋੜਾ ਲੱਗਦਾ ਉਹ ਪਾ ਲਓ, ਜੇ ਨਹੀਂ ਤੇ ਮਾੜਾ ਜਿਹਾ ਦੁੱਧ ਇੱਕ ਅੱਧਾ ਚਮਚਾ ਜੇ ਪਾਉਣ ਦੀ ਲੋੜ ਪਵੇ ਤੇ ਪਾ ਲਿਓ। ਤੇ ਲੱਡੂ ਵੱਟ ਕੇ ਰੱਖੋ ਉੱਤੇ ਲਾ ਕੇ, ਸਾਰੀਆਂ ਚੀਜ਼ਾਂ ਜੋ ਲਾਉਣਾ, ਪਿਸਤਾ ਲਾਉਣਾ, ਬਦਾਮ ਲਾਉਣੇ, ਏਦਾਂ ਦੇ ਲੱਡੂ। ਘਿਓ ਵੀ ਨਹੀਂ ਜ਼ਿਆਦਾ ਪੈਣਾ ਰਾਣੀ ਜੀ। ਹਾਂਜੀ ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਓਕੇ, ਥੈਂਕ ਯੂ, ਧੰਨਵਾਦ। ਥੈਂਕ ਯੂ ਜੀ। ਜੀ ਤੇ ਰਾਣੀ ਜੀ, ਦਲਜੀਤ ਕੌਰ ਜੀ ਜੋ ਕਿ ਆਪਣੇ ਨਾਲ ਜੁੜੇ ਹੋਏ ਆ, ਉਹ ਇੱਕ ਹੋਰ ਉਹਨਾਂ ਨੇ ਰੈਸਪੀ ਜਿਹੜੀ ਉਹ ਦੱਸਣੀ ਸੀ, ਆਪਾਂ ਉਹਨਾਂ ਤੋਂ ਸੁਣਦੇ ਹਾਂ ਜੀ। ਹਾਂਜੀ ਦੱਸੋ ਜੀ। ਹਾਂਜੀ, ਦੂਜੀ ਰੈਸਪੀ ਇਹ ਆ, ਜਿੱਦਾਂ ਆਪਾਂ ਕਹਿੰਦੇ ਆ ਪਾਲਕ ਪਨੀਰ ਬਣਾਉਣਾ, ਆਪਾਂ ਕਹਿੰਦੇ ਆ ਕੋਈ ਰਿਲੇਟਿਵ ਵੀ ਆਲ ਆਫ ਸਡਨ ਕੋਈ ਆਉਣ ਦੀ ਹਨਾ ਚਾਹਨਾ ਕਰਦਾ, ਤੇ ਆਪਾਂ ਕਹਿੰਦੇ ਆ ਵੀ ਹੁਣ ਆਪਾਂ ਬਣਾਈਏ ਕਿ ਸ਼ਾਮ ਹੋਣ ਵਾਲੀ ਆ ਹਨਾ। ਤੇ ਮੈਂ ਇਦਾਂ ਸਿੱਖਿਆ ਵੀ ਜਿੱਦਾਂ ਪਾਲਕ ਆਪਾਂ ਲੈ ਆਉਂਦੇ ਆ ਫੂਡ ਮੈਕਸ ਤੋਂ ਜਾਂ ਹੋਰ ਕਿਸੇ ਸਟੋਰ ਤੋਂ, ਪਾਲਕ ਲਿਆ ਕੇ ਉਹਨੂੰ ਚੰਗੀ ਤਰ੍ਹਾਂ ਧੋ ਲਓ। ਤੇ ਧੋ ਕੇ ਜਿਹੜਾ ਤੁਸੀਂ ਮਸਾਲੇ, ਮੈਂ ਤਾਂ ਵੈਸੇ ਅਲੱਗ ਹੀ ਮਸਾਲਾ ਬਣਾ ਕੇ ਰੱਖ ਲੈਂਦੀ ਹੁੰਦੀ ਹਾਂ, ਹੋਰ ਭੈਣਾਂ ਨੇ ਬਣਾਉਣੀਆਂ ਤਾਂ ਇੱਦਾਂ ਬਣਾ ਸਕਦੇ ਆ। ਤੇ ਭਾਵੇਂ ਉਹਦੇ ਵਿੱਚ ਹੀ ਸਾਰੇ ਆਲੂ, ਪਿਆਜ਼, ਮਿਰਚ, ਹਲਦੀ, ਜਿਹੜਾ ਵੀ ਕੁਛ ਆ ਸਾਰਾ ਕੁਛ ਇਕੱਠਾ ਹੀ ਉਹਦੇ ਵਿੱਚ ਗ੍ਰਾਈਂਡ ਨਾਲ ਹੀ ਪਾਲਕ ਦੇ ਕਰ ਲਓ। ਜਾਂ ਜੇ ਮਸਾਲਾ ਅਲੱਗ ਬਣਾਇਆ ਤਾਂ ਉਹ ਬਾਅਦ ਵਿੱਚ ਪਾ ਦਿਓ। ਬਸ ਪਾਲਕ ਨੂੰ ਧੋ ਕੇ ਕੱਟ ਕੇ ਉਹਨੂੰ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਇੱਦਾਂ ਹੀ ਗ੍ਰਾਈਂਡ ਕਰ ਲਓ, ਉੱਦਾਂ ਸੌਖੀ ਹੋ ਜਾਂਦੀ ਆ। ਤੇ ਗ੍ਰਾਈਂਡਰ ਵਿੱਚ ਗ੍ਰਾਈਂਡ ਕਰਕੇ ਉਹਨੂੰ ਚੁੱਲ੍ਹੇ ਤੇ ਪਾਣੀ ਪਾ ਕੇ ਧਰ ਦਿਓ, ਤੇ ਉਹ ਅੱਧਾ ਘੰਟਾ ਰਿੱਝੀ ਜਾਂਦੀ ਆ। ਤੇ ਰੱਜ ਕੇ ਉਹ ਇੰਨੀ ਸਵਾਦ ਬਣ ਜਾਂਦੀ ਆ। ਵਿੱਚੇ ਮਸਾਲੇ ਸਿੱਟ ਦਿਓ, ਲੂਣ ਮਿਰਚ ਮਸਾਲਾ ਸਾਰਾ ਕੁਛ ਪਾ ਕੇ। ਤੇ ਜਦੋਂ ਉਹ ਬਣਨ ਵਾਲੀ ਹੁੰਦੀ ਆ ਆਲਮੋਸਟ, ਉਹਦੇ ਵਿੱਚ ਤੁਸੀਂ ਪਨੀਰ ਪਾ ਸਕਦੇ ਹੋ ਕੱਟ ਕੇ ਛੋਟਾ, ਤੇ ਉਹ ਬਹੁਤ ਸਵਾਦ ਪਾਲਕ ਪਨੀਰ ਬਣਦਾ ਜੀ। ਉਹਦੇ ਵਿੱਚ ਹੋਰ ਕੁਛ ਨਹੀਂ ਤੁਹਾਨੂੰ ਐਡ ਕਰਨ ਦੀ ਲੋੜ। ਤੇ ਇੱਦਾਂ ਹੀ ਜੇ ਪਾਲਕ ਦਾ ਆਪਾਂ ਸਾਗ ਵੀ ਬਣਾਉਣਾ ਹੋਵੇ, ਇੱਦਾਂ ਹੀ ਪਾਲਕ ਜਿੱਦਾਂ ਤੁਹਾਨੂੰ ਮੈਂ ਰੈਸਪੀ ਦੱਸੀ ਆ, ਉਹਦੇ ਵਿੱਚ ਬਾਅਦ ਵਿੱਚ ਤੁਸੀਂ ਆਲਣ ਪਾ ਲਓ ਤੇ ਉਹਦਾ ਸਾਗ ਵੀ ਬਣ ਜਾਂਦਾ। ਜੇ ਤੁਸੀਂ ਇੱਦਾਂ ਬਣਾਉਣੀ ਆ ਪਾਲਕ ਪਾ ਕੇ, ਤੇ ਪਾਲਕ ਪਨੀਰ ਵੀ ਬਣ ਜਾਂਦਾ ਜੀ। ਤੇ ਬਹੁਤ ਛੇਤੀ ਬਣ ਜਾਂਦਾ, ਇਹ ਬਹੁਤ ਹੈਲਦੀ ਵੀ ਆ ਆਪਣੀ ਸਿਹਤ ਲਈ, ਤੇ ਇਹ ਬਹੁਤ ਸੌਖਾ ਵੀ ਆ, ਤੇ ਬਹੁਤ ਜਲਦੀ ਬਣ ਜਾਂਦਾ ਜੀ। ਠੀਕ ਹੈ ਜੀ, ਥੈਂਕ ਯੂ ਜੀ। ਓਕੇ, ਥੈਂਕ ਯੂ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਦਲਜੀਤ ਕੌਰ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ। ਜੀ ਰਾਣੀ ਜੀ। ਹਾਂਜੀ ਰਾਜਕਰਨ, ਆਪਾਂ ਦੱਸ ਦਿੰਨੇ ਆ ਇੱਕ ਰੈਸਪੀ ਪਹਿਲੋਂ, ਛੋਟੀ ਜਿਹੀ, ਬਹੁਤਾ ਟਾਈਮ ਨਹੀਂ ਲੱਗਣਾ। ਉਹ ਜਿਹੜਾ ਉਹਨਾਂ ਨੇ ਪੁੱਛਿਆ ਸੀ ਨਾ ਛੋਲਿਆਂ ਦੀ ਤਰੀ, ਤੁਸੀਂ ਕਿੱਦਾਂ ਦੱਸੀ ਸੀਗੀ, ਉਹ ਏਦਾਂ ਕਰਨਾ ਹੈ ਕਿ ਛੋਲੇ ਕੋਈ ਵੀ ਹੋਣ, ਜਾਂ ਰਾਜਮਾ ਹੋਵੇ, ਕਾਲੇ ਛੋਲੇ, ਚਿੱਟੇ ਛੋਲੇ, ਉਹਨਾਂ ਨੂੰ ਤੁਸੀਂ ਰਾਤ ਨੂੰ ਭਿਉਂ ਦਿਓ ਚੰਗੀ ਤਰ੍ਹਾਂ ਧੋ ਬਣਾ ਕੇ ਜਿੱਦਾਂ। ਤੇ ਫਿਰ ਤੁਸੀਂ ਕੀ ਕਰਨਾ ਕਿ ਅਦਰਕ, ਲਸਣ, ਪਿਆਜ਼, ਹਰੀ ਮਿਰਚ, ਚੌਹਾਂ ਚੀਜ਼ਾਂ ਦੀ ਪੇਸਟ ਬਣਾਉਣੀ ਆ। ਜਿੱਦਾਂ ਉਹਨੂੰ ਫੂਡ ਪ੍ਰੋਸੈਸਰ 'ਚ ਪਾ ਕੇ ਉਹਨੂੰ ਪੀਸ ਲੈਣਾ। ਪੀਸ ਕੇ ਤੁਸੀਂ 2 ਚਮਚੇ ਤੇਲ ਦੇ ਪਾ ਕੇ ਉਹ 'ਚ ਜੀਰਾ ਪਾ ਕੇ, ਤਾਂ ਉਹ ਮਸਾਲਾ ਜਿਹੜਾ ਉਹ ਭੁੱਜਣਾ ਰੱਖ ਦੇਣਾ। ਪਰ ਉਹ ਮਸਾਲੇ ਨੂੰ ਸਿਰਫ 10 ਮਿੰਟ ਇੰਨਾ ਕੁ ਭੁੰਨਣਾ ਕਿ ਉਹ ਥੋੜਾ ਜਿਹਾ ਸੌਫਟ ਜਿਹਾ ਹੋ ਜਾਵੇ, ਬਰਾਊਨ ਨਹੀਂ ਕਰਨਾ, ਸਿਰਫ ਥੋੜਾ ਜਿਹਾ ਸੌਫਟ ਹੋ ਜਾਵੇ। ਤੇ ਉਹ ਜਿਹੜੇ ਆਪਾਂ ਚਣੇ ਭੇਨਤੇ ਸੀਗੇ, ਉਹ ਆਪਾਂ ਉਹਦੇ 'ਚ ਪਾ ਕੇ ਕੁੱਕਰ ਦੇ ਵਿੱਚ, ਤੇ ਵਿੱਚ ਥੋੜਾ ਜਿਹਾ ਨਮਕ ਪਾ ਦੇਣਾ। ਤੇ ਬਾਕੀ ਹਲਦੀ, ਲੂਣ, ਮਸਾਲਾ ਤੇ ਤੁਹਾਨੂੰ ਪਤਾ ਹੀ ਆ, ਤੁਸੀਂ ਆਪਣੇ ਲੋੜ ਅਨੁਸਾਰ ਜਿੱਦਾਂ ਦਾ ਵੀ ਪਾਉਣਾ ਚਾਹੁੰਦੇ ਆ ਤੁਸੀਂ ਉਦਾਂ ਦਾ ਪਾ ਕੇ, ਤੇ ਹਲਦੀ ਭੁੰਨ ਥੋੜੀ ਜਿਹੀ ਜ਼ਰੂਰ ਲੈਣੀ ਆ। ਤੇ ਫਿਰ ਉਹਦੇ ਵਿੱਚ ਤੁਸੀਂ 2.5-3 ਗਲਾਸ ਜਿਹੜੇ ਉਹ ਪਾਣੀ ਦੇ ਪਾ ਦੇਣੇ ਆ।
ਤੇ ਕੁੱਕਰ ਦਾ ਢੱਕਣ ਬੰਦ ਕਰ ਦੇਣਾ। 15 ਕੁ ਮਿੰਟ ਜ਼ਿਆਦਾ ਤੋਂ ਜ਼ਿਆਦਾ ਕਰਨਾ ਪੈਂਦਾ, ਜਿੱਦਾਂ ਕੁੱਕਰ ਦੀ ਸੀਟੀ ਜਦੋਂ ਵੱਜਦੀ ਆ 15 ਕੁ ਮਿੰਟ ਤੱਕ ਤੁਹਾਨੂੰ ਤੁਸੀਂ ਖੋਲ ਕੇ ਦੇਖ ਲਓ, ਤੁਹਾਡੇ ਸਬਜ਼ੀ ਜਿਹੜੀ ਆ ਉਹ ਬਿਲਕੁਲ ਤਿਆਰ ਹੋਊਗੀ। ਤੇ ਵਿੱਚ ਹਰਾ ਧਨੀਆ ਪਾ ਲਓ ਤੇ ਬਾਅਦ ਚ ਤੁਸੀਂ ਜੇ ਮਸਾਲਾ ਪਾਉਣਾ, ਗਰਮ ਮਸਾਲਾ ਵਗੈਰਾ ਉਹ ਪਾ ਲਓ। ਬਹੁਤ ਜ਼ਿਆਦਾ ਸਵਾਦ ਛੋਲੇ ਬਣਦੇ ਆ। ਤੇ ਦੂਜੀ ਗੱਲ ਸਭ ਤੋਂ ਇਹ ਆ ਕਿ ਤੁਹਾਡਾ ਝੰਜਟ ਮੁੱਕ ਜਾਂਦਾ ਕਿ ਪਹਿਲਾਂ ਛੋਲੇ ਉਬਾਲੋ, ਫਿਰ ਤੜਕਾ ਭੁੰਨੋ, ਫਿਰ ਆਹ ਕਰੋ ਜੇ ਕਰੋ, ਹੈ ਨਾ। ਤੇ ਇਸੇ ਤਰ੍ਹਾਂ ਤੁਸੀਂ ਜੋ ਵੀ ਕਾਲੇ ਛੋਲੇ, ਚਿੱਟੇ ਛੋਲੇ, ਰਾਜਮਾ ਜੋ ਵੀ ਬਣਾਉਣਾ ਚਾਹੁੰਦੇ ਆ, ਪਿੰਟੋ ਬੀਨ ਵਗੈਰਾ, ਉਹ ਇਦਾਂ ਬਣਾ ਕੇ ਦੇਖੋ। ਇਦਾਂ ਤਰੀ ਸਵਾਦ ਵੀ ਬਹੁਤ ਬਣੂਗੀ ਤੇ ਟੇਸਟ ਵੀ ਅਲੱਗ ਹੀ ਹੋਊਗਾ ਤੇ ਨਾਲੇ ਜਲਦੀ ਬਣ ਜਾਊਗਾ ਜੀ। ਠੀਕ ਹੈ ਬਿਲਕੁਲ। ਸੋ ਨਾਲ ਹੀ ਆਪਾਂ ਸਰੋਤਿਆਂ ਨੂੰ ਵੀ ਦੱਸਦੇ ਹਾਂ, ਤੁਸੀਂ ਵੀ ਜੇ ਕੋਈ ਰੈਸਪੀ ਬੈਕਗਰਾਉਂਡ ਦੀ ਜਿਹੜੇ ਬੈਕਯਾਰਡ ਗਾਰਡਨ, ਘਰੇਲੂ ਬਗੀਚੀ ਦੇ ਨਾਲ ਸੰਬੰਧਿਤ ਕੁਝ ਟਿਪਸ ਚਾਹੁੰਦੇ ਆ ਜਾਂ ਦੱਸਣਾ ਚਾਹੁੰਦੇ ਆ ਜਾਂ ਪੁੱਛਣਾ ਚਾਹੁੰਦੇ ਆ ਤਾਂ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਨੰਬਰ 408 272 5200 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਹੋ। ਤੇ ਰਣ ਭੈਣ ਜੀ, ਆਪਣੇ ਨਾਲ ਇੱਕ ਹੋਰ ਆਰਟ ਕੈਂਪ ਦੇ ਵਿੱਚ ਬੱਚੇ ਜਿਸ ਨੇ ਸ਼ਿਰਕਤ ਕੀਤੀ ਆ, ਉਹਨਾਂ ਦੇ ਪੇਰੈਂਟ ਸਿਮਰਜੀਤ ਕੌਰ ਜੀ ਉਹ ਜੁੜੇ ਨੇ, ਉਹ ਵੀ ਆਪਣੇ ਨਾਲ ਕੁਝ ਸ਼ੇਅਰ ਕਰਨਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਰਾਣੀ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਿਮਰਜੀਤ ਕੌਰ ਜੀ, ਕੀ ਤੁਸੀਂ ਅੱਜ ਸਾਨੂੰ ਦੱਸਣ ਜਾ ਰਹੇ ਆ ਜੀ? ਹਾਂਜੀ, ਆਪਾਂ ਤੁਹਾਨੂੰ ਅੱਜ ਇੱਕ ਰੈਸਪੀ ਦੱਸਣ ਜਾ ਰਹੇ ਹਾਂ। ਜਿਵੇਂ ਆਪਣੇ ਘਰਾਂ ਦੇ ਵਿੱਚ ਆਮ ਦਾਲ ਬਣਦੀ ਹੈ, ਮੂੰਗੀ ਮਸਰਾਂ ਦੀ ਦਾਲ ਹੋ ਗਈ, ਛੋਲਿਆਂ ਦੀ ਦਾਲ ਹੋ ਗਈ। ਤੇ ਆਪਾਂ ਜਿਵੇਂ ਦਾਲ ਬਣਾਉਂਦੇ ਆ ਤਾਂ ਇੱਕ ਦਿਨ ਬਣਾਈ ਆ ਤਾਂ ਦੂਜੇ ਦਿਨ ਆਪਾਂ ਨੂੰ ਖਾਣ ਨੂੰ ਦਿਲ ਨਹੀਂ ਕਰਦਾ, ਬੱਚੇ ਵੀ ਨਹੀਂ ਖਾਂਦੇ ਤੇ ਆਪਾਂ ਵੀ ਨਹੀਂ ਖਾਂਦੇ ਹੈਗੇ ਜੀ। ਤੇ ਆਪਾਂ ਇਹ ਚੀਜ਼ ਸੁੱਟ ਵੀ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਮਹਿੰਗਾਈ ਦਾ ਜ਼ਮਾਨਾ ਚੱਲ ਰਿਹਾ ਅੱਜ ਕੱਲ੍ਹ। ਤੇ ਇਹਦੇ ਲਈ ਆਪਾਂ ਜਿਵੇਂ ਛੋਲਿਆਂ ਦੀ ਦਾਲ ਹੈਗੀ ਬਚੀ ਹੋਈ ਹੈ ਤਾਂ ਅਗਲੇ ਦਿਨ ਆਪਾਂ ਉਸ ਦੇ ਪਰੌਂਠੇ ਬਣਾ ਸਕਦੇ ਹਾਂ। ਤੇ ਹਾਂਜੀ, ਜਿਵੇਂ ਹੁਣ ਆਪਾਂ ਸੁੱਕਾ ਆਟਾ ਲਿਆ ਹੈਗਾ, ਉਹਦੇ ਵਿੱਚ ਆਪਾਂ ਦਾਲ ਪਾਵਾਂਗੇ, ਜੋ ਆਪਣੀ ਬਚੀ ਹੋਈ ਦਾਲ ਹੈ ਆਪਣੇ ਕੋਲ, ਤੇ ਉਹਦੇ ਵਿੱਚ ਆਪਾਂ ਬਰੀਕ ਬਰੀਕ ਕੱਟ ਕੇ ਪਿਆਜ਼ ਪਾ ਲਾਂਗੇ ਤੇ ਹਾਂਜੀ ਹਰਾ ਧਨੀਆ ਬਰੀਕ ਬਰੀਕ ਕੱਟ ਕੇ ਉਹ ਵੀ ਪਾਵਾਂਗੇ ਵਿੱਚ। ਤੇ ਥੋੜਾ ਜਿਹਾ ਆਪਾਂ ਅਦਰਕ ਵੀ ਪਾ ਸਕਦੇ ਹਾਂ ਬਰੀਕ ਬਰੀਕ ਕੱਟ ਕੇ। ਵੈਸੇ ਤੜਕੇ ਦੇ ਵਿੱਚ ਹੁੰਦਾ ਹੀ ਹੈਗਾ ਜਦੋਂ ਆਪਾਂ ਦਾਲ ਨੂੰ ਤੜਕਾ ਲਗਾਈਦਾ। ਹਾਂਜੀ, ਉਹਦੇ ਵਿੱਚ ਲੂਣ ਮਿਰਚ ਵੀ ਪਾਇਆ ਹੁੰਦਾ ਆਪਾਂ ਆਲਰੇਡੀ ਪਹਿਲਾਂ ਹੀ। ਤਾਂ ਬਸ ਜਿਵੇਂ ਥੋੜਾ ਸਵਾਦ ਅਨੁਸਾਰ, ਕਈ ਵਾਰੀ ਆਪਾਂ ਨੂੰ ਨਮਕ ਘੱਟ ਲੱਗਦਾ ਹੈ ਤਾਂ ਕਈ ਵਾਰ ਕੋਈ ਘੱਟ ਖਾਂਦਾ ਹੈ ਤਾਂ ਆਪਾਂ ਉਸ ਮੁਤਾਬਕ ਨਮਕ ਪਾ ਸਕਦੇ ਹਾਂ ਵਿੱਚ। ਤੇ ਥੋੜੀ ਜਿਹੀ ਆਪਾਂ ਹਰੀ ਮਿਰਚ ਪਾਵਾਂਗੇ ਸਵਾਦ ਦੇ ਲਈ, ਵਿੱਚ ਕਾਲੀ ਮਿਰਚ ਪਾ ਲਾਂਗੇ ਤੇ ਥੋੜਾ ਜਿਹਾ ਮਸਾਲਾ ਪਾ ਲਾਂਗੇ। ਉਸ ਤੋਂ ਬਾਅਦ ਉਹ ਆਪਾਂ ਆਟਾ ਜਿਹੜਾ ਗੁੰਨ ਲਾਂਗੇ, ਤਿਆਰ ਹੋ ਜਾਏਗਾ ਆਪਣਾ ਵਿੱਚ ਦਾਲ ਪਾ ਕੇ। ਹਾਂਜੀ, ਤੇ ਉਸ ਤੋਂ ਬਾਅਦ ਆਪਾਂ ਉਹਦੇ ਬਣਾਵਾਂਗੇ ਪਰੌਂਠੇ। ਜਦੋਂ ਆਟਾ ਆਪਣਾ ਤਿਆਰ ਹੋ ਜਾਏਗਾ, ਪਰੌਂਠੇ ਬਣਾਵਾਂਗੇ ਤਾਂ ਉਹਦੇ ਉੱਪਰ ਜਦੋਂ ਆਪਾਂ ਮੱਖਣ ਵਗੈਰਾ ਲਾ ਦਾਂਗੇ ਤਾਂ ਪਰੌਂਠਿਆਂ ਦੀ ਖੁਸ਼ਬੂ ਤਾਂ ਤੁਹਾਨੂੰ ਪਤਾ ਹੀ ਹੈ ਕਿੰਨੀ ਵਧੀਆ ਹੁੰਦੀ ਹੈ। ਤਾਂ ਸਭ ਦਾ ਹੀ ਦਿਲ ਕਰਦਾ ਹੈ ਵੀ ਆਪਾਂ ਪਰੌਂਠੇ ਖਾਈਏ, ਜਲਦੀ ਖਾਈਏ। ਹਾਂਜੀ, ਫਿਰ ਉਸ ਤੋਂ ਬਾਅਦ ਫਿਰ ਆਪਾਂ ਜਿਵੇਂ ਪਰੌਂਠੇ ਨੂੰ ਆਪਾਂ ਦਹੀਂ ਦੇ ਨਾਲ, ਲੱਸੀ ਹੁੰਦੀ ਹੈ ਤੇ ਆਪਣਾ ਮੱਖਣ ਹੁੰਦਾ, ਆਪਾਂ ਉਹਦੇ ਨਾਲ ਖਾਈਏ ਤਾਂ ਹੋਰ ਵੀ ਟੇਸਟ ਆਪਣਾ ਵਧੀਆ ਹੁੰਦਾ ਹੈਗਾ ਆਪਾਂ ਨੂੰ ਜੀ। ਹਾਂਜੀ ਜੀ, ਸੋ ਬਹੁਤ ਵਧੀਆ ਜੀ। ਰਾਣੀ ਜੀ ਕੀ ਕਹਿਣ ਲੱਗੇ ਸੀਗੇ? ਹਾਂਜੀ, ਮੈਂ ਕਿਹਾ ਬਹੁਤ ਵਧੀਆ ਰੈਸਪੀ ਦੱਸੀ ਤੁਸੀਂ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਧੰਨਵਾਦ ਤੁਹਾਡਾ। ਤੁਸੀਂ ਹੋਰ ਵੀ ਕੋਈ ਦੱਸਣੀ ਹੈ ਰੈਸਪੀ ਜਾਂ ਇੱਕ ਹੀ ਸੀ ਅੱਜ? ਨਹੀਂ, ਬਸ ਇੱਕ ਹੀ ਹੈ। ਵੈਸੇ ਹੋਰ ਵੀ ਹੈਗੀਆਂ ਪਰ ਆਲਰੇਡੀ ਚਲੋ ਕੋਈ ਗੱਲ ਨਹੀਂ, ਆਪਾਂ ਅਗਲੀ ਵਾਰੀ ਫੇਰ ਸ਼ੇਅਰ ਕਰਾਂਗੇ। ਠੀਕ ਹੈ ਜੀ। ਤਾਂ ਆਪਾਂ ਨੂੰ ਮੌਕਾ ਮਿਲਿਆ ਇੱਥੇ ਆਉਣ ਦਾ, ਉਸ ਦੇ ਲਈ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ। ਤਾਂ ਮੈਂ ਫਸਟ ਟਾਈਮ ਹੀ ਇੱਥੇ ਆਈ ਆਂਗੀ ਤੇ ਮੈਨੂੰ ਬਹੁਤ ਵਧੀਆ ਲੱਗਾ ਜੀ। ਹਾਂਜੀ, ਇਸ ਦੇ ਲਈ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਥੈਂਕ ਯੂ ਜੀ। ਥੈਂਕ ਯੂ ਭੈਣ ਜੀ, ਮਿਹਰਬਾਨੀ ਜੀ।